ਗਿਆਨੀ ਗੁਰਬਚਨ ਸਿੰਘ ਨੇ ਤਾਂ ਜਿਹੜੇ ਲੈਡਰ ਲਾਉਣੇ ਸੀ ਲਾ ਤੇ ਬਾਦਲ ਕਿਆ ਨੇ ਜੋ ਕੁਝ ਉਹਦੇ ਤੋਂ ਕਰਵਾਇਆ, ਜੋ ਜਲੂਸ ਕੱਢਿਆ ਕੌਮ ਦਾ, ਉਹ ਵੀ ਸਾਹਮਣੇ ਆ ਵੀ ਚਲੋ ਪੜ੍ਹੇ ਲਿਖੇ PhD ਪਾਸ ਨੇ, ਬੜੇ ਚੰਗੇ ਸਮਝੇ ਜਾਂਦੇ ਆ ਵੀ ਇਹ ਕੁਝ ਕਰਕੇ ਦਿਖਾਉਣਗੇ। ਪਰ ਗਿਆਨੀ ਹਰਪ੍ਰੀਤ ਸਿੰਘ ਨੇ ਹੁਣ ਤੱਕ ਕਦੇ ਕੋਈ ਬਿਰਲਾ ਹੀ ਵਕਤ ਆਇਆ ਜਦੋਂ ਚੰਗਾ ਮਹਿਸੂਸ ਕਰਾਇਆ ਹੋਵੇ। ਜਥੇਦਾਰ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਜਿਹੜੀ ਮੀਟਿੰਗ ਸੱਦੀ ਸੀ, ਉਹਦੇ ਵਿੱਚ ਲੋਕਾਂ ਨੂੰ ਪਿਛਲੇ ਦਿਨਾਂ 'ਚ ਸੰਗਤਾਂ ਨੂੰ ਬੜੇ ਖਦਸ਼ੇ ਸੀ, ਬੜੇ ਇਤਰਾਜ਼ ਸੀ। ਪਰ ਦੇਰ ਆਏ ਦੁਰਸਤ ਆਏ ਕਹਿ ਲਓ, ਕੁਛ ਹੋਰ ਕਹਿ ਲਓ, ਜਿਹੜੇ ਉਹਦੇ ਫੈਸਲੇ ਆਏ ਨੇ ਜਾਂ ਉੱਥੋਂ ਜਿਹੜੇ ਐਲਾਨ ਹੋਏ ਨੇ, ਉਹਨੇ ਸਿੱਖ ਸੰਗਤਾਂ ਨੂੰ ਕਾਫੀ ਹੱਦ ਤੱਕ ਚੰਗਾ ਮਹਿਸੂਸ ਕਰਾਇਆ। ਇਹ ਐਲਾਨ ਕੀਤਾ ਵੀ ਜਿਹੜੇ ਨੌਜਵਾਨ ਫੜੇ ਆ ਉਹ 24 ਘੰਟੇ ਦੇ ਵਿੱਚ ਛੱਡੇ ਜਾਣ। ਦੂਜਾ, ਜਿਨ੍ਹਾਂ ਤੇ NSA ਲਾਈ ਆ ਉਹ ਰੱਦ ਕੀਤੀ ਜਾਵੇ, NSA ਹਟਾਈ ਜਾਵੇ। ਇਹਨਾਂ ਨੇ ਉਦੋਂ ਉਹ ਬੰਦ ਕਰਕੇ ਸਾਰਾ ਇੰਟਰਨੈਟ ਜਿਸ ਤਰੀਕੇ ਨਾਲ ਹਰੀਕੇ ਪੱਤਣ ਸੰਗਤਾਂ ਦੇ ਨਾਲ ਬਦਕਲਾਮੀ, ਬਦਸਲੂਕੀ ਤੇ ਬੇਹਯਾਈ ਨਾਲ ਉੱਥੇ ਮਾਰ ਕੁੱਟ ਕੀਤੀ, ਗੱਡੀਆਂ ਮੋਟਰਾਂ ਨੂੰ ਭੰਨਿਆ। ਹਰੀਕੇ ਪੱਤਣ ਵਾਲਾ ਜਿਹੜਾ ਧਰਨਾ ਸੀ ਉਹ ਹਟਾਉਣ ਦੇ ਲਈ ਉਹਨਾਂ ਨੇ ਐਡੀ ਮਤਲਬ ਨੀਚਤਾ ਦਿਖਾਈ ਆ ਉਦੋਂ ਅਫਸਰਾਂ ਨੇ ਵੀ ਜਿਹੜੀਆਂ ਗੱਡੀਆਂ ਮੋਟਰਾਂ ਤੇ ਸੰਗਤਾਂ ਆਈਆਂ ਸੀ ਪਿੰਡਾਂ ਤੋਂ, ਵਿਚਾਰੇ ਮੋਟਰਸਾਈਕਲਾਂ ਤੇ ਆਏ, ਉਹ ਮੋਟਰਸਾਈਕਲ ਗੱਡੀਆਂ ਸਭ ਇਹਨਾਂ ਨੇ ਭੰਨ ਦਿੱਤੇ। ਸਾਡੇ ਸਿੱਖ ਨੌਜਵਾਨਾਂ ਉੱਤੇ ਤੁਸੀਂ ਖਾਲਿਸਤਾਨ ਦੀ ਗੱਲ ਕਰਨ ਕਰਕੇ NSA ਲਾਉਂਦੇ ਹੋ ਜਾਂ ਹੋਰ ਕਾਨੂੰਨ ਲਾਉਂਦੇ ਹੋ, ਪਰ ਜਿਹੜੇ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਆ ਉਹਨਾਂ ਤੇ ਤਾਂ ਕਦੇ ਕੋਈ ਕਾਨੂੰਨ, ਕੋਈ ਧਾਰਾ ਨਹੀਂ ਲੱਗਦੀ ਵੀ ਉਹਨਾਂ ਤੇ ਵੀ ਜਾਂ ਤਾਂ ਲਾਓ ਬਰਾਬਰ, ਫਿਰ ਸਾਡੇ ਤੇ NSA ਛੱਡ ਕੇ ਜਿਹੜਾ ਵੀ ਤੁਸੀਂ ਬੰਬ ਸਿੱਟਣਾ ਸਿੱਟ ਲਿਓ। ਜਿਹੜਾ ਹਿੰਦੂ ਰਾਸ਼ਟਰ ਦਾ ਏਜੰਡਾ ਉਹਦੇ ਰਾਹ ਵਿੱਚ ਸਿੱਖਾਂ ਨੂੰ ਜਾਂ ਪੰਜਾਬ ਨੂੰ ਇੱਕ ਰੋੜਾ ਸਮਝ ਕੇ ਇਹ ਸਮਝਦੇ ਆ ਕਿ ਕਿਸੇ ਬਹਾਨੇ ਇਹਨਾਂ ਨੂੰ ਦਹਿਲਾਇਆ ਜਾਵੇ, ਡਰਾਇਆ ਜਾਵੇ, ਇਹਨਾਂ ਦੇ ਅੰਦਰ ਇੱਕ ਦਹਿਸ਼ਤ ਪਾ ਦਿੱਤੀ ਜਾਵੇ ਕਿ ਤੁਸੀਂ ਖਾਲਿਸਤਾਨ ਦੀ ਗੱਲ ਤਾਂ ਕੀ ਕਰਨੀ ਆ, ਤੁਸੀਂ ਤਾਂ ਹਿੰਦੂ ਰਾਸ਼ਟਰ ਦਾ ਵਿਰੋਧ ਨਹੀਂ ਕਰਨਾ। ਇਸ ਵੇਲੇ ਆਮ ਜਿਹੜਾ ਵੀ ਬੰਦਾ TV ਉੱਤੇ ਬੈਠਾ ਉਹਨੂੰ ਇਹ ਗੱਲ ਤੇ ਬੜੀ ਅਜੀਬ ਲੱਗਦਾ ਕਿ ਗੱਲ ਤਾਂ ਕੋਈ ਇੰਨੀ ਜ਼ਿਆਦਾ ਵੱਡੀ ਹੈ ਨਹੀਂ ਸੀ ਜਿੱਡੀ ਨੈਸ਼ਨਲ ਮੀਡੀਆ ਉੱਤੇ ਸਿੱਖਾਂ ਨੂੰ ਭੰਡਿਆ ਗਿਆ। ਸਾਰਾ ਭਾਰਤ ਬੇਸ਼ੱਕ ਦੀ ਹਿੰਦੂ ਰਾਸ਼ਟਰ ਦੇ ਏਜੰਡੇ ਦੇ ਨਾਲ ਬਹੁਤਾ ਜ਼ਿਆਦਾ ਟਕਰਾਅ ਵਿੱਚ ਨਹੀਂ ਆ ਸਕਿਆ, ਪਰ ਪੰਜਾਬ ਬਾਰੇ ਉਹਨਾਂ ਨੂੰ ਸਾਫ਼ ਪਤਾ। ਹਾਲਾਂਕਿ ਪੰਜਾਬ ਨਾਲੋਂ ਜਾਂ ਪੰਥ ਨਾਲੋਂ ਜਾਂ ਸਿੱਖਾਂ ਨਾਲੋਂ ਜੇ ਗਿਣਤੀ ਦੇ ਪੱਖੋਂ ਦੇਖਿਆ ਜਾਵੇ, ਮੁਸਲਮਾਨਾਂ ਦੀ ਆਬਾਦੀ ਬਹੁਤ ਜ਼ਿਆਦਾ। ਮੁਸਲਮਾਨਾਂ ਤੋਂ ਉਹੋ ਜਿਹੀ ਟੱਕਰ ਨਹੀਂ ਦੇ ਹੋ ਰਹੀ ਜਿਹੋ ਜਿਹੀ ਸਿੱਖ ਜਿਹੜੇ ਆ ਉਹ ਦੇ ਰਹੇ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਕਾਲ ਤਖਤ ਸਾਹਿਬ ਦੇ ਜਿਹੜਾ ਬੇਸਮੈਂਟ ਬਣਿਆ ਹੋਇਆ, ਉੱਥੇ ਸਿੱਖ ਨੁਮਾਇੰਦਿਆਂ ਦੀ ਜਥੇਦਾਰ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਜਿਹੜੀ ਮੀਟਿੰਗ ਸੱਦੀ ਸੀ, ਉਹਦੇ ਵਿੱਚ ਲੋਕਾਂ ਨੂੰ ਪਿਛਲੇ ਦਿਨਾਂ 'ਚ ਸੰਗਤਾਂ ਨੂੰ ਬੜੇ ਖਦਸ਼ੇ ਸੀ, ਬੜੇ ਇਤਰਾਜ਼ ਸੀ। ਪਰ ਦੇਰ ਆਏ ਦੁਰਸਤ ਆਏ ਕਹਿ ਲਓ, ਕੁਛ ਹੋਰ ਕਹਿ ਲਓ, ਜਿਹੜੇ ਉਹਦੇ ਫੈਸਲੇ ਆਏ ਨੇ ਜਾਂ ਉੱਥੋਂ ਜਿਹੜੇ ਐਲਾਨ ਹੋਏ ਨੇ, ਉਹਨੇ ਸਿੱਖ ਸੰਗਤਾਂ ਨੂੰ ਕਾਫੀ ਹੱਦ ਤੱਕ ਚੰਗਾ ਮਹਿਸੂਸ ਕਰਾਇਆ। ਇਤਰਾਜ਼ ਤਾਂ ਸਭ ਤੋਂ ਵੱਡਾ ਇਹੀ ਸੀਗਾ ਵੀ 20 ਤਰੀਕ ਨੂੰ ਇਹਨਾਂ ਨੇ ਇਸ ਮੀਟਿੰਗ ਦਾ ਸੁਨੇਹਾ ਦਿੱਤਾ ਤੇ 27 ਤਰੀਕ ਦਾ 7-8 ਦਿਨ ਦਾ ਦੇ ਦਿੱਤਾ। ਜਿਵੇਂ 72 ਘੰਟੇ ਉਦੋਂ ਦਿੱਤੇ ਸੀ ਨਾ ਦਿੱਲੀ 'ਚ ਨਵੰਬਰ 84 ਦੇ ਕਤਲੇਆਮ ਲਈ ਰਾਜੀਵ ਗਾਂਧੀ ਨੇ, ਤੇ ਜਿੱਥੇ ਜਿਹੜਾ ਸਿੱਖ ਮਿਲਦਾ ਉਹਦੇ ਨਾਲ 72 ਘੰਟੇ ਜੋ ਮਰਜ਼ੀ ਕਰ ਲਓ, ਬਾਅਦ 'ਚ ਨਹੀਂ ਅਸੀਂ ਕਿਸੇ ਨੂੰ ਕਰਨ ਦੇਣਾ ਕੁਛ। ਉਵੇਂ ਇਹਨਾਂ ਨੇ 7-8 ਦਿਨ ਦੇ ਤੇ ਸਿੱਖ ਤਾਂ ਭਾਲਦੇ ਸੀ ਫੌਰੀ ਕਾਰਵਾਈ, ਕੋਈ ਜਿਹੋ ਜਿਹਾ ਹੱਲਾ ਉਦੋਂ ਸਟੇਟ ਨੇ ਬੋਲਿਆ ਹੋਇਆ ਸੀ, ਤੇ ਇਹਨਾਂ ਨੇ 7-8 ਦਿਨ ਦੇ ਤੇ। ਦੂਜਾ ਇਹ ਆ ਵੀ ਹੁਣ ਤੱਕ ਦਾ ਜਿਹੜਾ ਟਰੈਕ ਰਿਕਾਰਡ ਰਿਹਾ ਜਥੇਦਾਰ ਹਰਪ੍ਰੀਤ ਸਿੰਘ ਦਾ, ਵੀ ਉਹ ਬਾਦਲ ਦਲ ਦੀ ਮਤਲਬ ਕਿ ਜਿਵੇਂ ਜ਼ਿਲ੍ਹਾ ਜਥੇਦਾਰ ਹੁੰਦੇ ਆ ਨਾ ਬਾਦਲ ਦਲ ਦੇ, ਇਉਂ ਬਿਹੇਵ ਕਰਦੇ ਆ ਲੋਕ। ਉਹਨਾਂ ਤੋਂ ਭਾਲਦੇ ਆ ਪੂਰੀ ਕੌਮ ਦੀ ਜਥੇਦਾਰੀ ਵੀ ਚਲੋ ਗਿਆਨੀ ਗੁਰਬਚਨ ਸਿੰਘ ਨੇ ਤਾਂ ਜਿਹੜੇ ਲੈਡਰ ਲਾਉਣੇ ਸੀ ਲਾ ਤੇ ਬਾਦਲ ਕਿਆ ਨੇ ਜੋ ਕੁਝ ਉਹਦੇ ਤੋਂ ਕਰਵਾਇਆ, ਜੋ ਜਲੂਸ ਕੱਢਿਆ ਕੌਮ ਦਾ, ਉਹ ਵੀ ਸਾਹਮਣੇ ਆ
ਵੀ ਚਲੋ ਪੜ੍ਹੇ ਲਿਖੇ PhD ਪਾਸ ਨੇ, ਬੜੇ ਚੰਗੇ ਸਮਝੇ ਜਾਂਦੇ ਆ ਵੀ ਇਹ ਕੁਝ ਕਰਕੇ ਦਿਖਾਉਣਗੇ, ਪਰ ਗਿਆਨੀ ਹਰਪ੍ਰੀਤ ਸਿੰਘ ਨੇ ਹੁਣ ਤੱਕ ਕਦੇ ਕੋਈ ਬਿਰਲਾ ਹੀ ਵਕਤ ਆਇਆ ਜਦੋਂ ਚੰਗਾ ਮਹਿਸੂਸ ਕਰਾਇਆ ਹੋਵੇ, ਨਹੀਂ ਤਾਂ ਬਹੁਤੀ ਵਾਰ ਤਾਂ ਬਸ ਠੀਕ ਠਾਕ ਹੀ ਕੰਮ ਰਿਹਾ। ਸੋ ਇੱਕ ਇਹ ਵੀ ਸੀਗਾ ਵੀ ਢਿੱਲੜ ਜਾ ਕੋਈ ਪ੍ਰੋਗਰਾਮ ਦੇ ਦੇਣਾ ਵਾ, ਤੇ ਇੱਕ ਤਾਂ ਦਿਨ ਇਹਨੇ ਦੇ ਤੇ ਅਕਾਲ ਤਖਤ ਤੋਂ ਇਹਦੇ ਨਾਲ ਤਾਂ ਤੁਸੀਂ ਕੁਝ ਨਾ ਹੀ ਪ੍ਰੋਗਰਾਮ ਉਲੀਕਦੇ। ਗਿਆਨੀ ਜੀ ਦੇ ਨਜ਼ਦੀਕੀ ਜਾਂ ਇਸ ਪ੍ਰੋਗਰਾਮ ਦੇ ਵਿੱਚ ਪ੍ਰਬੰਧਕਾਂ ਦੇ ਵਿੱਚ ਇੱਕ ਜਿਹੜਾ ਮੇਨ ਸਿੰਘ ਆ, ਉਹਦੇ ਨਾਲ ਕੱਲ ਮੇਰੀ ਘੱਟੋ ਘੱਟ 1.5 ਘੰਟਾ ਇਸੇ ਮਸਲੇ ਉੱਤੇ ਕਾਫੀ ਬਹਿਸ ਹੋਈ ਵੀ ਜਾਂ ਤਾਂ ਤੁਸੀਂ ਪ੍ਰੋਗਰਾਮ ਹੀ ਨਾ ਦਿੰਦੇ, ਜੇ ਦੇਣਾ ਸੀ ਤਾਂ 1-2 ਦਿਨ ਦੇ ਵਿੱਚ ਦਾ ਕੋਈ ਪ੍ਰੋਗਰਾਮ ਲਿਖਦੇ ਜਿਹਦੇ ਨਾਲ ਸੰਗਤਾਂ ਦੀ ਤਸੱਲੀ ਤਾਂ ਹੁੰਦੀ, ਤੇ ਨਹੀਂ ਤਾਂ ਫਿਰ ਜਿਵੇਂ ਸੰਗਤ ਨੇ ਕੁਝ ਕਰਨਾ ਹੁੰਦਾ ਕਰ ਲੈਂਦੇ, ਆਪੇ ਕੋਈ ਹੱਲ ਕੱਢਦੇ। ਖੈਰ, ਜਿਵੇਂ ਆਪਾਂ ਚਰਚਾ ਕੀਤੀ, ਐਵੇਂ ਹੋਰ ਬਹੁਤ ਸਾਰੇ ਪਾਸਿਆਂ ਤੋਂ ਦਬਾਅ ਹੋਣਾ ਵਾ ਜਾਂ ਰੱਬ ਜਾਣੇ ਕੀ ਹੋਇਆ, ਪਰ ਵਾਹਿਗੁਰੂ ਨੇ ਉੱਤੇ ਕਿਰਪਾ ਕੀਤੀ ਆ। ਫੈਸਲੇ ਜਿਹੜੇ ਹੈਗੇ ਅੱਜ ਉਹ ਚੰਗੇ ਹੋਏ ਆ, ਜਿਨ੍ਹਾਂ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੇ ਜਿਹੜੇ ਉਸ ਮੀਟਿੰਗ ਦੇ ਫੈਸਲਿਆਂ ਨੂੰ ਜਦੋਂ ਬੋਲਿਆ ਤਾਂ ਉੱਥੇ ਇੱਕ ਤਾਂ ਇਹ ਐਲਾਨ ਕੀਤਾ ਵੀ ਜਿਹੜੇ ਨੌਜਵਾਨ ਫੜੇ ਆ ਉਹ 24 ਘੰਟੇ ਦੇ ਵਿੱਚ ਵਿੱਚ ਛੱਡੇ ਜਾਣ। ਦੂਜਾ, ਜਿਨ੍ਹਾਂ ਤੇ NSA ਲਾਈ ਆ ਉਹ ਰੱਦ ਕੀਤੀ ਜਾਵੇ, NSA ਹਟਾਈ ਜਾਵੇ। ਤੀਜਾ ਇਹ ਕਿਹਾ ਵੀ ਜਿਹੜੇ ਹਰੀਕੇ ਪੱਤਣ ਉਦਣ ਜ਼ੁਲਮ ਕੀਤਾ, ਬਹੁਤ ਮਾੜਾ ਕੀਤਾ ਇਹਨਾਂ ਨੇ, ਉਦਣ ਉਹ ਬੰਦ ਕਰਕੇ ਸਾਰਾ ਇੰਟਰਨੈਟ, ਜਿਸ ਤਰੀਕੇ ਨਾਲ ਹਰੀਕੇ ਪੱਤਣ ਸੰਗਤਾਂ ਦੇ ਨਾਲ ਬਦਕਲਾਮੀ, ਬਦਸਲੂਕੀ ਤੇ ਬੇਹਯਾਈ ਨਾਲ ਉੱਥੇ ਮਾਰ ਕੁੱਟ ਕੀਤੀ, ਗੱਡੀਆਂ ਮੋਟਰਾਂ ਨੂੰ ਭੰਨਿਆ। ਹਰੀਕੇ ਪੱਤਣ ਵਾਲਾ ਜਿਹੜਾ ਧਰਨਾ ਸੀਗਾ ਉਹ ਹਟਾਉਣ ਦੇ ਲਈ, ਉਹ ਤਾਂ ਜਦੋਂ ਗੱਲਾਂ ਸੁਣਦੇ ਆ ਹੁਣ ਮਨ ਨੂੰ ਬੜਾ ਆਉਂਦਾ ਵੀ ਦੱਸੋ ਕੀ ਇਹਨਾਂ ਨੇ ਜਿਹੜਾ ਆਪਾਂ ਕਹਿੰਦੇ ਆ ਵੀ ਕਾਂਗਰਸ ਨੇ ਜੀ ਭਾਰਤ ਵਿੱਚ 1984 ਚ ਕੀਤਾ, ਆਮ ਆਦਮੀ ਪਾਰਟੀ ਤਾਂ ਹੁਣ ਉਹ ਕਰਤੂਤਾਂ ਕਰਨ ਲੱਗੀ ਹੋਈ ਹੈ। ਇਸ ਨੁਕਤੇ ਉੱਤੇ ਥੋੜੇ ਜਿਹੇ ਮੇਰੀਆਂ ਹੋਰ ਗੱਲਾਂ ਨੇ, ਉਹ ਆਪਾਂ ਬਾਅਦ ਚ ਕਰਦੇ ਆ, ਪਹਿਲਾਂ ਜਿਹੜੇ ਫੈਸਲੇ ਹੋਏ ਆ। ਤੇ ਇੱਕ ਇਹਨਾਂ ਨੇ ਇਹ ਆਖਿਆ ਵੀ ਜਿਹੜੀਆਂ ਗੱਡੀਆਂ ਦੀ ਹਰੀਕੇ ਪੱਤਣ ਭੰਨ ਤੋੜ ਹੋਈ ਆ, ਸ਼੍ਰੋਮਣੀ ਕਮੇਟੀ ਨੂੰ ਕਿਹਾ ਵੀ ਇਹਨਾਂ ਦੇ ਖਿਲਾਫ ਅਦਾਲਤ ਵਿੱਚ ਜਿਹੜੀ ਆ, ਉਹਨਾਂ ਨੇ ਐਡੀ ਮਤਲਬ ਨੀਚਤਾ ਦਿਖਾਈ ਆ ਉਦਣ ਅਫਸਰਾਂ ਨੇ ਵੀ ਜਿਹੜੀਆਂ ਗੱਡੀਆਂ ਮੋਟਰਾਂ ਤੇ ਸੰਗਤਾਂ ਆਈਆਂ ਸੀ ਪਿੰਡਾਂ ਤੋਂ, ਵਿਚਾਰੇ ਮੋਟਰਸਾਈਕਲਾਂ ਤੇ ਆਏ, ਉਹ ਮੋਟਰਸਾਈਕਲ ਗੱਡੀਆਂ ਸਭ ਇਹਨਾਂ ਨੇ ਭੰਨ ਦਿੱਤੇ ਤੇ ਬਹੁਤ ਜ਼ਿਆਦਾ ਬਹੁਤ ਘਟੀਆਪਣ ਸੀ ਉਦਣ ਅਫਸਰਾਂ ਦਾ। ਖੈਰ, ਸਿੱਖ ਪੱਤਰਕਾਰਾਂ ਨੂੰ ਡਰਾਉਣ ਧਮਕਾਉਣ ਦਾ ਜਿਹੜਾ ਪ੍ਰੋਜੈਕਟ ਚਲਾਇਆ ਹੋਇਆ ਕਿ ਕੋਈ ਵੀ ਪੱਤਰਕਾਰ ਜਿਹੜਾ ਭਗਵੰਤ ਮਾਨ ਦੀਆਂ ਜਾਂ ਭਾਰਤ ਸਰਕਾਰ ਦੀਆਂ ਕਰਤੂਤਾਂ ਜਿਹੜੀਆਂ ਨੇ ਉਹ ਖੋਲਦਾ ਵਾ, ਉਹਨੂੰ ਫੜ ਕੇ ਅੰਦਰ ਕਰ ਦੋ, ਉਹਦਾ ਫੋਨ ਫੜ ਕੇ ਰੱਖ ਲਓ, ਉਹਨੂੰ ਜਲੀਲ ਕਰੋ, ਇਹਦੇ ਬਾਰੇ। ਤੇ ਨਾਲ ਦੀ ਨਾਲ ਸੋਸ਼ਲ ਮੀਡੀਆ ਉੱਤੇ ਜਿਹੜੇ ਖਾਤੇ ਆ ਇਹਨਾਂ ਦੇ ਬੰਦ ਕੀਤੇ, ਬਹੁਤ ਸਾਰਿਆਂ ਦੇ ਟਵਿੱਟਰ ਅਕਾਊਂਟ ਬੰਦ ਕਰ ਦਿੱਤੇ ਆ, ਉਹਦੇ ਮੁਤਲਕ ਮਤਾ ਪਾਸ ਹੋਇਆ। ਫਿਰ ਅੱਗੇ ਜਿਹੜਾ ਹੈ ਵੀ ਭਾਰਤ ਦੇ ਚੈਨਲਾਂ ਦੇ ਰਾਹੀਂ, ਜਿਹਨੂੰ ਨੈਸ਼ਨਲ ਮੀਡੀਆ ਕਹਿੰਦੇ ਆ, ਤੋਂ ਇਸ ਨੈਸ਼ਨਲ ਮੀਡੀਆ ਦੇ ਉੱਤੇ ਸਿੱਖਾਂ ਨੂੰ, ਸਿੱਖੀ ਨੂੰ ਬਦਨਾਮ ਕਰਨ ਦੇ ਲਈ ਪਿਛਲੇ 15 ਦਿਨ ਤੋਂ ਇੱਕ ਪ੍ਰੋਜੈਕਟ ਚਲਾਇਆ ਗਿਆ, ਲਗਾਤਾਰ ਭੰਡੀ ਪ੍ਰਚਾਰ ਹੋ ਰਿਹਾ। ਜਿਹੜਾ ਇੱਕ ਵਧੀਆ ਫੈਸਲਾ ਕੀਤਾ ਗਿਆ ਵਾ ਉਹ ਇਹ ਕਿ ਇਹਦੇ ਖਿਲਾਫ ਕਾਨੂੰਨੀ ਲੜਾਈ ਜਿਹੜੀ ਆ ਉਹ ਲੜੀ ਜਾਵੇ। ਪਰ ਇੱਕ ਚੰਗੀ ਗੱਲ ਜਿਹੜੀ ਕੀਤੀ ਗਈ, ਪ੍ਰੋਗਰਾਮ ਜਿਹਨੂੰ ਆਪਾਂ ਅਸਲ ਵਿੱਚ ਕਹਿ ਸਕਦੇ ਹਾਂ ਵੀ ਅਕਾਲ ਤਖਤ ਸਾਹਿਬ ਤੋਂ ਸਿੱਖ ਕੌਮ ਦੇ ਮਸਲਿਆਂ ਨੂੰ ਮੁੱਖ ਰੱਖ ਕੇ ਖਾਲਸਾ ਵਹੀਰ ਕੱਢਣ ਦਾ ਫੈਸਲਾ ਕੀਤਾ ਗਿਆ। ਗੱਲ ਇੱਥੋਂ ਤੱਕ ਵੀ ਕਹੀ ਗਈ ਆ ਵੀ ਸਾਡੇ ਸਿੱਖ ਨੌਜਵਾਨਾਂ ਉੱਤੇ ਤੁਸੀਂ ਖਾਲਿਸਤਾਨ ਦੀ ਗੱਲ ਕਰਨ ਕਰਕੇ NSA ਲਾਉਂਦੇ ਹੋ ਜਾਂ ਹੋਰ ਕਾਨੂੰਨ ਲਾਉਂਦੇ ਹੋ, ਪਰ ਜਿਹੜੇ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਆ ਉਹਨਾਂ ਤੇ ਤਾਂ ਕਦੇ ਕੋਈ ਕਾਨੂੰਨ, ਕੋਈ ਧਾਰਾ ਨਹੀਂ ਲੱਗਦੀ ਵੀ ਉਹਨਾਂ ਤੇ ਵੀ ਜਾਂ ਤਾਂ ਲਾਓ ਬਰਾਬਰ, ਫਿਰ ਸਾਡੇ ਤੇ NSA ਛੱਡ ਕੇ ਜਿਹੜਾ ਵੀ ਤੁਸੀਂ ਬੰਬ ਸਿੱਟਣਾ ਸਿੱਟ ਲਿਓ। ਇੱਥੋਂ ਤੱਕ ਗੱਲਾਂ ਅਕਾਲ ਤਖਤ ਸਾਹਿਬ ਤੋਂ ਅੱਜ ਮੀਟਿੰਗ ਵਿੱਚ ਹੋਈਆਂ, ਜਿਹਦੀ ਕਰਕੇ ਸਿੱਖ ਸਭਾ ਦੇ ਵਿੱਚ ਇੱਕ ਵਾਰੀ ਫੇਰ ਕਾਫੀ ਵਧੀਆ ਹੁਲਾਰਾ ਤੇ ਹੁੰਗਾਰਾ। ਅਸੀਂ ਤਾਂ ਸਾਰਿਆਂ ਨੂੰ ਇਹੀ ਕਿਹਾ ਕਿ ਪਹਿਲਾਂ ਵੀ ਹਰ ਵਾਰੀ ਹੁੰਦਾ ਆ, ਫੈਸਲੇ ਕਰਨ ਵਾਲੀ ਧਿਰ ਚਾਹੇ ਮੁੱਕਰ ਜਾਵੇ, ਪੰਥ ਨਹੀਂ ਭੱਜਦਾ, ਸੰਗਤ ਪੂਰਾ ਖੜੀ ਹੁੰਦੀ ਹੈ। ਚੇਤੇ ਆ ਨਾ ਜਦੋਂ ਡੇਰਾ ਸਰਸਾ ਦੇ ਖਿਲਾਫ ਹੁਕਮਨਾਮਾ ਜਾਰੀ ਹੋਇਆ, ਸਿੱਖ ਸੰਗਤ ਤਾਂ ਡਟੀ ਹੋਈ ਉਸ ਹੁਕਮਨਾਮੇ ਦੇ ਹੱਕ ਵਿੱਚ, ਤੇ ਡੇਰਾ ਸਰਸਾ ਦੇ ਵੋਟਾਂ ਦੇ ਮੁੱਖ ਰੱਖ ਕੇ ਬਾਦਲ ਦਲ ਵਾਲੇ ਤੇ ਅਕਾਲ ਤਖਤ ਵਾਲੇ, ਸ਼੍ਰੋਮਣੀ ਕਮੇਟੀ ਵਾਲੇ ਕਿਹਾ ਕਰਨ ਹੁਣ ਅਸੀਂ ਕੰਧਾਂ ਕਰ ਲਈਏ, ਅਸੀਂ ਤਾਂ ਡੇਰੇ ਵਾਲਿਆਂ ਨਾਲ ਵਰਤਣਾ, ਸਾਡੀਆਂ ਤਾਂ ਵੋਟਾਂ ਦਾ ਮਸਲਾ।
ਇਹ ਹੁਕਮਨਾਮੇ ਦੀ ਉਲੰਘਣਾ ਕਰਨ ਨੂੰ ਭੱਜੇ ਫਿਰਨ ਤੇ ਸੰਗਤਾਂ ਜਿਹੜੀਆਂ ਸੀ, ਜਿਹੜੀਆਂ ਉਦੋਂ ਹਾਜ਼ਰ ਵੀ ਨਹੀਂ ਸੀ, ਜਥੇਬੰਦੀਆਂ ਜਾਂ ਆਗੂ, ਉਹ ਹੁਕਮਨਾਮੇ ਨੂੰ ਲਾਗੂ ਕਰਾਉਣ ਨੂੰ ਤੁਰੇ ਫਿਰਨ। ਅੱਜ ਵੀ ਮੈਂ ਇਹ ਗੱਲ ਮੰਨਦਾ ਵੀ ਜਿਹੜੇ ਉੱਥੇ ਬੈਠੇ ਸੀ ਜਦੋਂ ਆ ਫੈਸਲੇ ਹੋਏ ਨੇ, ਇਹਨਾਂ ਨੂੰ ਤਾਂ ਬਾਅਦ ਵਿੱਚ ਅੱਡ-ਅੱਡ ਪਾਸਿਆਂ ਤੋਂ ਦਬਾਅ ਪੈ ਸਕਦੇ ਆ, ਪ੍ਰੈਸ਼ਰ ਪੈ ਸਕਦਾ। ਜਿਹੜੇ ਉੱਥੇ ਹਾਜ਼ਰ ਸੀ ਸ਼ਾਇਦ ਇਹਨਾਂ ਫੈਸਲਿਆਂ ਨੂੰ ਲਾਗੂ ਕਰਾਉਣ ਮੌਕੇ ਜਦੋਂ ਅਮਲੀ ਤੌਰ ਤੇ ਕੰਮ ਕਰਨਾ ਪਿਆ, ਸ਼ਾਇਦ ਇਹਨਾਂ ਚੋਂ ਬਹੁਤੇ ਜਾਣੇ ਹੱਥ ਖੜੇ ਕਰ ਜਾਣ। ਪਰ ਜਿਹੜੀਆਂ ਜਥੇਬੰਦੀਆਂ, ਜਿਹੜੀਆਂ ਸੰਗਤਾਂ ਜਾਂ ਜਿਹੜੇ ਪੰਥ ਪ੍ਰਸਤ ਆਗੂਆਂ ਨੂੰ ਜਾਂ ਸਿੱਖ ਨੁਮਾਇੰਦਿਆਂ ਨੂੰ ਇੱਥੇ ਸੱਦਣਾ ਚੰਗਾ ਨਹੀਂ ਸਮਝਿਆ ਗਿਆ ਵੀ ਇਹ ਪਤਾ ਨਹੀਂ ਕੀ ਸੱਪ ਕੱਢ ਦੇਣਗੇ, ਉਹਨਾਂ ਨੇ ਜ਼ਰੂਰ ਇਹਨਾਂ ਫੈਸਲਿਆਂ ਦੇ ਉੱਤੇ ਸਟੈਂਡ ਲੈਣਾ। ਸੋ ਅਸੀਂ ਇਹੀ ਗੱਲ ਸਾਰਿਆਂ ਨੂੰ ਹੋਕਾ ਦਿੰਦੇ ਆ ਵੀ ਫੈਸਲਿਆਂ ਦੀ ਰੱਜ ਕੇ ਇਹਨਾਂ ਦੀ ਹਮਾਇਤ ਕਰੀਏ, ਇਸੇ ਗੱਲ ਦੇ ਉੱਤੇ ਇਹਨਾਂ ਨੂੰ ਲਿਆਈਏ ਵੀ ਹੁਣ ਭਾਈ ਤੁਸੀਂ ਵੀ ਫੈਸਲੇ ਕੀਤੇ ਆ ਤੇ ਅਸੀਂ ਤੁਹਾਡਾ ਸਾਥ ਦਿੰਦੇ ਆ, ਦੱਸੋ ਕੀ ਕਰਨਾ ਤੇ ਕਿਵੇਂ ਕਰਨਾ। ਜਿਹੜਾ ਵੀ ਪ੍ਰੋਗਰਾਮ ਲਿਖੋਗੇ ਅਸੀਂ ਨਾਲ ਸਾਥ ਦਈਏ। ਤੇ ਇਹਦੇ ਵਿੱਚ ਜਿਹੜਾ ਆ ਹੋਇਆ ਨਾ ਹਰੀ ਕੇ ਪੱਤਨ ਵਾਲਾ ਮਸਲਾ, ਇਹ ਬਹੁਤ ਜ਼ਿਆਦਾ ਦੁੱਖ ਦੇਣ ਵਾਲੀ ਗੱਲ ਵਾਪਰੀ। ਪੰਜਾਬ ਦੀ ਧਰਤੀ ਉੱਤੇ ਜਦੋਂ ਕੋਈ ਬਾਹਰੋਂ ਆ ਕੇ ਕਹਿੰਦੇ ਆ ਵੀ ਜਿਹੜੀ ਲੋਕਲ ਪੁਲਿਸ ਸੀ ਜਾਂ ਲੋਕਲ ਅਫਸਰ ਸੀ, ਉਹ ਬਾਹਰੋਂ ਆਏ ਅਫਸਰਾਂ ਨੂੰ ਕਹਿੰਦੇ ਵੀ ਰਹੇ ਵੀ ਜੇ ਅਸੀਂ ਮਨਾ ਲਾਂਗੇ ਸਾਡੇ ਇਹ ਮੂੰਹ ਮੱਥੇ ਲੱਗਦੀਆਂ ਸੰਗਤਾਂ ਜਾਂ ਲੋਕਲ ਜਿਹੜੇ ਮਹਾਂਪੁਰਸ਼ ਜਿਹੜੇ ਸੰਤ ਬਾਬੇ ਨੇ, ਤੇ ਸਾਨੂੰ ਦਿਓ ਟਾਈਮ, ਅਸੀਂ ਇਹਨਾਂ ਨੂੰ ਉਠਾਲ ਲੈਣੇ। ਪਰ ਉਹ ਕਹਿੰਦੇ ਜੀ ਪਾਸੇ ਹੋਵੋ। ਉਹਨਾਂ ਨੇ ਫਿਰ ਬਾਹਰੋਂ ਆਈ ਜੀ ਜਿਹੜੀ ਦੂਜੇ ਸੂਬਿਆਂ ਤੋਂ ਆਏ ਹੋਏ ਸੀ। ਤਾਂ ਇਹਦਾ ਮਤਲਬ ਇਹ ਨਿਕਲਦਾ ਵੀ ਜਿਹੜੀ ਕਿਸਾਨੀ ਸੰਘਰਸ਼ ਦੌਰਾਨ ਪੰਜਾਬ ਦੀ ਜਾਂ ਪੰਥ ਦੀ ਚੜ੍ਹਤ ਹੋਈ ਆ, ਜਿਹਦੇ ਸਾਹਮਣੇ ਮੋਦੀ ਤੰਤਰ ਢਹਿ ਢੇਰੀ ਹੋਇਆ, ਸਿੱਖ ਸ਼ਕਤੀ ਦੇ ਚੜ੍ਹਤ ਦੇ ਮੂਹਰੇ ਜਿਸ ਤਰੀਕੇ ਨਾਲ ਭਾਰਤੀ ਹਕੂਮਤੀ ਤੰਤਰ ਨੂੰ ਲੰਮਾ ਪੈਣਾ ਪਿਆ, ਉਦੋਂ ਉਹ ਉਹਨਾਂ ਦੇ ਅੰਦਰ ਰੜਕ ਵਾ ਵੀ ਇਹ ਸਿੱਖਾਂ ਨੇ, ਅਸੀਂ ਤਾਂ ਹੁਣ ਤੱਕ ਮੋਦੀ ਸਾਹਿਬ ਕਿਸੇ ਦੇ ਮੂਹਰੇ ਇਸ ਤਰੀਕੇ ਨਾਲ ਨਹੀਂ ਝੁਕੇ ਤੇ ਸਾਨੂੰ ਇਹਨਾਂ ਦੇ ਸਾਹਮਣੇ ਝੁਕਣਾ ਪਿਆ। ਸੋ ਪੰਜਾਬ ਜਾਂ ਪੰਥ ਨੂੰ ਇੱਥੇ ਆ ਕੇ ਜਲੀਲ ਕਰਨਾ, ਵੀ ਉੱਥੇ ਦਾ ਮਾਹੌਲ ਹੋਰ ਸੀ, ਹੁਣ ਤੁਹਾਨੂੰ ਇੱਥੇ ਦਿਨੇ ਤਾਰੇ ਦਿਖਾਉਂਦੇ। ਸੋ ਪੰਜਾਬ ਦੇ ਵਿੱਚ ਲੋਕਾਂ ਨੂੰ, ਸਿੱਖ ਨੌਜਵਾਨਾਂ ਨੂੰ, ਬਜ਼ੁਰਗਾਂ ਨੂੰ, ਮਾਈਆਂ ਬੀਬੀਆਂ ਨੂੰ ਇੱਥੇ ਜਿਹੜਾ ਪੰਜਾਬ ਵਿੱਚ ਜਲੀਲ ਕਰਨ ਲਈ ਇਹ ਪੈਰਾ ਮਿਲਟਰੀ ਫੋਰਸਾਂ ਜਾਂ ਬਾਹਰੋਂ ਆਈਆਂ ਜਿਹੜੀਆਂ ਫੋਰਸਾਂ ਨੇ ਜੋ ਕੁਝ ਉਹ ਕਰ ਰਹੀਆਂ ਨੇ, ਉਹਦਾ ਦਿਨੋਂ ਦਿਨ ਜਿਹੜਾ ਅਸਲੀਅਤ ਆ ਉਹ ਨਿਖਰਦੀ ਜਾ ਰਹੀ ਹੈ। ਭਗਵੰਤ ਮਾਨ ਐਂਡ ਕੰਪਨੀ ਨੂੰ ਤਾਂ ਸ਼ਰਮ ਹੈ ਨਹੀਂ, ਉਹਨੂੰ ਤਾਂ ਹੁਣ ਵੀ ਨਹੀਂ ਪਤਾ ਹੋਣਾ ਹੈਗਾ। ਇੱਥੇ ਉਦੋਂ 1.5 ਮਿੰਟ ਬੋਲਿਆ ਚੈਨਲ ਦੇ ਉੱਤੇ, ਕਹਿੰਦਾ ਜੀ ਮੈਂ ਅਫਗਾਨਿਸਤਾਨ ਨਹੀਂ ਬਣ ਦੇਣਾ, ਮੈਂ ਪੰਜਾਬ ਨੂੰ ਪੰਜਾਬ ਬਣ ਦੇਣਾ। ਉਹ ਭਾਈ ਨਾ ਤੇਰੇ ਪੱਲੇ ਨਾ ਕੋਈ, ਨਾ ਤੈਨੂੰ ਗੱਲ ਦੀ ਸਮਝ। ਸੱਚਾਈ ਤਾਂ ਇਹ ਹੈ ਕਿ ਇਹ ਹਰੇਕ ਦੇ ਆਪੋ ਆਪਣੇ ਮਫਾਦ ਨੇ। ਪੰਜਾਬ ਦੀ ਧਰਤੀ ਉੱਤੇ ਕੋਈ ਐਡਾ AK-47 ਦਾ ਜ਼ਖੀਰਾ ਜਾਂ ਕਤਲੋਗਾਰਤ ਜਾਂ ਵਾਰਦਾਤਾਂ ਨਹੀਂ ਹੋਣ ਲੱਗ ਪਈਆਂ ਵੀ ਇੱਥੇ ਬੜੀ ਖਾਲਿਸਤਾਨ ਦੀ ਜਾਂ ਖਾੜਕੂ ਲਹਿਰ ਦੀ ਗੱਲ ਹੋ ਗਈ ਆ। ਇੰਨੀ ਕੁ ਗੱਲ ਤਾਂ ਪਿਛਲੇ 20-25 ਸਾਲ ਤੋਂ ਚੱਲਦੀ ਹੀ ਆ ਰਹੀ ਹੈ, ਜਿੰਨੀ ਕੁ ਚੱਲ ਰਹੀ ਹੈ। ਇਹਦੇ ਵਿੱਚ ਭਾਈ ਅਮਰਤਪਾਲ ਸਿੰਘ ਆਉਣ ਤੋਂ ਬਾਅਦ ਇੱਕ ਨਸ਼ਿਆਂ ਦੇ ਖਿਲਾਫ ਜਾਂ ਬਾਣੀ ਤੇ ਬਾਣੇ ਨਾਲ ਜੁੜਨ ਦੀ ਜਿਹੜੀ ਲਹਿਰ ਚੱਲੀ, ਉਹਦੀ ਕਰਕੇ ਥੋੜਾ ਜਿਹਾ ਤੇਜ਼ੀ ਤਾਂ ਦਿਖਦੀ ਸੀ। ਪਰ ਜੇ ਕੋਈ ਕਹਿ ਦੇਵੇ ਵੀ ਇੱਥੇ ਤਾਂ ਜੀ ਬਹੁਤ ਹਥਿਆਰਾਂ ਨਾਲ ਭਰੇ ਹੋਏ ਟਰੱਕ ਤੁਰੇ ਫਿਰਦੇ ਆ ਜਾਂ ਬੜੀਆਂ ਵਾਰਦਾਤਾਂ, ਇਹੋ ਜਿਹੀ ਗੱਲ ਕੋਈ ਨਹੀਂ ਸੀ। ਚਲੋ ਨੌਜਵਾਨੀ ਦੇ ਵਿੱਚ ਲੋਕਾਂ 'ਚ ਜਜ਼ਬਾ ਹੁੰਦਾ, ਉਹਨਾਂ ਨੇ ਆਪਦੇ ਤਰੀਕੇ ਨਾਲ ਜੋ ਉਹਨਾਂ ਨੂੰ ਸਹੀ ਲੱਗਦਾ ਸੀ ਉਹ ਕਰਦੇ ਸੀ, ਤੇ ਕੋਈ ਉਹਦੇ ਮਾੜੀ ਗੱਲ ਵੀ ਨਹੀਂ ਸੀ। ਸਾਰਿਆਂ ਨੂੰ, ਕੌਮ ਨੂੰ ਜਾਂ ਲੋਕਲ ਸਮਾਜ ਨੂੰ, ਕਿਸੇ ਹਿੰਦੂ ਨੂੰ, ਕਿਸੇ ਮੁਸਲਮਾਨ ਨੂੰ ਜਾਂ ਕਿਸੇ ਨੂੰ ਕੋਈ ਤਕਲੀਫ ਨਹੀਂ, ਇੱਥੋਂ ਤੱਕ ਕਿ ਇੱਥੋਂ ਦੇ ਪ੍ਰਸ਼ਾਸਨ ਨੂੰ ਵੀ ਕੋਈ ਤਕਲੀਫ ਨਹੀਂ ਸੀ। ਇਹ ਤਾਂ ਐਵੇਂ ਇੱਕ ਨਜਾਇਜ਼ ਹਊਆ ਖੜਾ ਕੀਤਾ ਗਿਆ ਵੀ ਭਾਈ ਅਮਰਤਪਾਲ ਸਿੰਘ ਤੇ ਉਹਦੇ ਨਾਲ ਦੇ ਸਾਥੀ ਜੀ ਪਤਾ ਨਹੀਂ ਕੀ ਤੋਪ ਚਲਾ ਦੇਣਗੇ। ਤੇ ਉਸ ਮਾਹੌਲ ਦੇ ਵਿੱਚ ਜਦੋਂ ਕਿਸੇ ਬੰਦੇ ਨੂੰ ਤੁਸੀਂ ਗੱਡੀਆਂ ਲੈ ਕੇ ਘੇਰਨ ਪੈ ਜਾਓ, ਕਿਸੇ ਪਾਸੇ ਤਾਂ ਜਾਊਗਾ ਹੀ, ਆਸਾ ਪਾਸਾ ਕਰੂਗਾ ਹੀ ਬੰਦਾ। ਹੁਣ ਇਸ ਵੇਲੇ ਸਿੱਖ ਜਗਤ ਦੇ ਅੰਦਰ ਇਸ ਗੱਲ ਤੇ ਬੜੀ ਦੁਵਿਧਾ ਆ, ਕਿਉਂਕਿ ਅਫਸਰਸ਼ਾਹੀ ਕਹਿੰਦੀ ਆ ਜੀ ਉਹ ਤਾਂ ਭੱਜ ਗਿਆ, ਉਹ ਤਾਂ ਨਿਕਲ ਗਿਆ ਜੀ, ਨਾਲ ਉਹਦੇ ਪੱਪਲਪ੍ਰੀਤ ਸਿੰਘ ਆ, ਭਾਈ ਅਮਰਤਪਾਲ ਸਿੰਘ ਹੁਣ ਇਹ ਨਿਕਲ ਗਏ। ਤੇ ਸੰਗਤਾਂ 'ਚ ਅਜੇ ਵੀ ਇਸ ਗੱਲ ਤੇ ਖਦਸ਼ਾ ਹੈਗਾ ਵੀ ਇਹ ਪੁਲਿਸ ਕੋਲੇ ਹੀ ਹੈ। ਇੱਥੋਂ ਤੱਕ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਫੇਰ ਉਹ ਗੱਲ ਸਪਸ਼ਟ ਕੀਤੀ ਆ ਵੀ ਮੈਂ ਪਰਸੋਂ ਇਹ ਨਹੀਂ ਕਿਹਾ ਹੈਗਾ ਵੀ ਅਮਰਤਪਾਲ ਸਿੰਘ ਨੂੰ ਆਤਮ ਸਮਰਪਣ ਕਰ ਦੇਣਾ ਚਾਹੀਦਾ, ਸਰੈਂਡਰ ਕਰ ਦੇਣਾ ਚਾਹੀਦਾ। ਮੈਂ ਤਾਂ ਇਹ ਗੱਲ ਆਖੀ ਸੀ ਵੀ ਜੇ ਤਾਂ ਉਹ ਸਰਕਾਰ ਕੋਲ ਆ
ਤਾਂ ਸਰਕਾਰ ਉਹਨੂੰ ਪੇਸ਼ ਕਰੇ, ਕਾਨੂੰਨ ਅਨੁਸਾਰ ਜੋ ਤੇ ਕਾਰਵਾਈ ਬਣਦੀ ਆ ਉਹ ਕਰੇ। ਤੇ ਜੇਕਰ ਉਹ ਸਰਕਾਰ ਦੇ ਹੱਥ ਵਿੱਚ ਨਹੀਂ ਹੈਗਾ, ਫਿਰ ਉਹ ਆਪਦੇ ਹਿਸਾਬ ਨਾਲ ਜਿਹੜੀ ਕਾਰਵਾਈ ਬਣਦੀ ਆ ਉਹਨੂੰ ਕਰਨਾ ਚਾਹੀਦਾ। ਪਰ ਇਹਨਾਂ ਮੀਡੀਆ ਵਾਲਿਆਂ ਨੇ ਉਹਨੂੰ ਬਣਾਤਾ ਵੀ ਭਾਈ ਅਮਰਤਪਾਲ ਸਿੰਘ ਨੂੰ ਸਰੈਂਡਰ ਕਰਨ ਲਈ ਇਹਨੇ ਕਿਹਾ, ਜਥੇਦਾਰ ਅਕਾਲ ਤਖਤ ਨੇ। ਸੋ ਗੱਲ ਹੁਣ ਇਹ ਹੈ ਕਿ ਇਸ ਵੇਲੇ ਆਮ ਜਿਹੜਾ ਵੀ ਬੰਦਾ ਟੀਵੀ ਉੱਤੇ ਬੈਠਾ, ਉਹਨੂੰ ਇਹ ਗੱਲ ਤੇ ਬੜੀ ਅਜੀਬ ਲੱਗਦਾ ਕਿ ਗੱਲ ਤਾਂ ਕੋਈ ਇੰਨੀ ਜ਼ਿਆਦਾ ਵੱਡੀ ਹੈ ਨਹੀਂ ਸੀ ਜਿੱਡੀ ਨੈਸ਼ਨਲ ਮੀਡੀਆ ਉੱਤੇ ਸਿੱਖਾਂ ਨੂੰ ਭੰਡਿਆ ਗਿਆ। ਤੋ ਜਿਹੜਾ ਸਾਰਾ ਭਾਰਤ ਜਾਂ ਦੁਨੀਆ ਭਰ ਦੇ ਵਿੱਚ ਸਿੱਖਾਂ ਦਾ ਵਕਾਰ ਵੱਧ ਰਿਹਾ, ਸਿੱਖਾਂ ਦੀ ਪ੍ਰਵਾਨਗੀ ਵੱਧ ਰਹੀ ਆ, ਜਿਸ ਤਰੀਕੇ ਨਾਲ ਸਿੱਖਾਂ ਦੀ ਚੜ੍ਹਤ ਵੱਧ ਰਹੀ ਹੈ, ਇੱਕ ਤਾਂ ਇਹਦੇ ਤੋਂ ਇੱਕ ਧਿਰ ਬੜੀ ਦੁਖੀ ਹੈ। ਦੂਜਾ ਉਹਨਾਂ ਨੂੰ ਇਹ ਦਿਖਦਾ ਵੀ ਸਿੱਖ ਰਾਸ਼ਟਰ ਦੀ ਗੱਲ ਕਰਨ ਵਾਲੇ, ਖਾਲਿਸਤਾਨ ਦੀ ਗੱਲ ਕਰਨ ਵਾਲੇ ਇਹ ਲੋਕ ਦਿਨੋਂ ਦਿਨ ਸਾਰੇ ਸੰਸਾਰ ਦੇ ਵਿੱਚ ਹੋਰ ਵੱਧ ਪ੍ਰਵਾਨਗੀ, ਹੋਰ ਵੱਧ ਐਕਸੈਪਟੈਂਸ ਉਹਨਾਂ ਦੀ ਹੋ ਰਹੀ ਹੈ। ਤੀਜਾ ਇਹ ਹੈਗਾ ਵੀ ਹਿੰਦੂ ਰਾਸ਼ਟਰ ਦੀ ਜਿਹੜੀ ਗੱਡੀ, ਜਿਹੜਾ ਰਾਤ ਇਹਨਾਂ ਨੇ ਭਜਾਇਆ ਹੋਇਆ, ਜਿਹੜਾ ਇਹਨਾਂ ਨੂੰ ਲੱਗਦਾ ਵੀ ਜਿਵੇਂ ਅਸ਼ਵਮੇਧ ਜੱਗ ਦਾ ਘੋੜਾ ਛੱਡਿਆ ਹੋਇਆ ਜੀ ਅਸੀਂ। ਉਹ ਅੱਗੇ ਵੀ ਜਦੋਂ ਇਤਿਹਾਸ ਜਾਂ ਮਿਥਿਹਾਸ ਵਿੱਚ ਆਉਂਦਾ ਰਮਾਇਣ ਦੇ ਵਿੱਚ, ਵੀ ਜਦੋਂ ਰਾਮਚੰਦਰ ਨੇ ਘੋੜਾ ਛੱਡਿਆ ਤੇ ਪੰਜਾਬ ਦੀ ਧਰਤੀ ਤੇ ਅੰਮ੍ਰਿਤਸਰ ਦੇ ਕੋਲ ਰਾਮ ਤੀਰਥ ਦੇ ਅਸਥਾਨ ਤੇ ਵਾਲਮੀਕ ਜੀ ਦਾ ਤੀਰਥ ਸੀਗਾ, ਇੱਥੇ ਦੋ ਬੱਚੇ ਜਿਹੜੇ ਸੀਗੇ ਲਵ ਤੇ ਕੁਸ਼, ਉਹਨਾਂ ਨੇ ਘੋੜਾ ਫੜ ਲਿਆ। ਤੋ ਅੱਜ ਇਹਨਾਂ ਨੂੰ ਫੇਰ ਇਹੀ ਲੱਗਦਾ ਵੀ ਜਿਹੜਾ ਹਿੰਦੂ ਰਾਸ਼ਟਰ ਦਾ ਰੱਥ ਸਾਡਾ ਸਾਰੇ ਭਾਰਤ ਵਿੱਚ ਜੇਤੂ ਆ, ਕਿਤੇ ਅਸੀਂ ਨਹੀਂ ਕਿਸੇ ਨੂੰ ਢਾਹ ਦਿੱਤੀ ਵੀ ਇੱਥੇ ਪੰਜਾਬ ਦੇ ਵਿੱਚ ਸਿੱਖੀ ਨੇ ਤੇ ਸਿੱਖਾਂ ਨੇ ਸਾਨੂੰ ਅੱਗੇ ਨਹੀਂ ਵਧਣ ਦੇਣਾ। ਸੋ ਸਾਰਾ ਭਾਰਤ ਬੇਸ਼ੱਕ ਦੀ ਹਿੰਦੂ ਰਾਸ਼ਟਰ ਦੇ ਏਜੰਡੇ ਦੇ ਨਾਲ ਬਹੁਤਾ ਜ਼ਿਆਦਾ ਟਕਰਾਅ ਵਿੱਚ ਨਹੀਂ ਆ ਸਕਿਆ, ਪਰ ਪੰਜਾਬ ਬਾਰੇ ਉਹਨਾਂ ਨੂੰ ਸਾਫ਼ ਪਤਾ। ਹਾਲਾਂਕਿ ਪੰਜਾਬ ਨਾਲੋਂ ਜਾਂ ਪੰਥ ਨਾਲੋਂ ਜਾਂ ਸਿੱਖਾਂ ਨਾਲੋਂ ਜੇ ਗਿਣਤੀ ਦੇ ਪੱਖੋਂ ਦੇਖਿਆ ਜਾਵੇ, ਮੁਸਲਮਾਨਾਂ ਦੀ ਆਬਾਦੀ ਬਹੁਤ ਜ਼ਿਆਦਾ ਵਾ। ਮੁਸਲਮਾਨ ਭਾਰਤ ਦੀ ਸਭ ਤੋਂ ਵੱਡੀ ਬਹੁ ਗਿਣਤੀ ਆ, ਮਾਈਨੋਰਿਟੀਜ਼ ਜਿਹੜੀਆਂ ਨੇ। ਸਿੱਖ ਤਾਂ ਕੁਛ ਵੀ ਨਹੀਂ ਉਹਨਾਂ ਦੇ ਹਿਸਾਬ ਨਾਲ, ਪਰ ਮੁਸਲਮਾਨਾਂ ਤੋਂ ਉਹੋ ਜਿਹੀ ਟੱਕਰ ਨਹੀਂ ਦੇ ਹੋ ਰਹੀ ਜਿਹੋ ਜਿਹੀ ਸਿੱਖ ਜਿਹੜੇ ਆ ਉਹ ਦੇ ਰਹੇ ਨੇ। ਤੋ ਜਿਹੜਾ ਹਿੰਦੂ ਰਾਸ਼ਟਰ ਦਾ ਏਜੰਡਾ, ਉਹਦੇ ਰਾਹ ਵਿੱਚ ਸਿੱਖਾਂ ਨੂੰ ਜਾਂ ਪੰਜਾਬ ਨੂੰ ਇੱਕ ਰੋੜਾ ਸਮਝ ਕੇ ਇਹ ਸਮਝਦੇ ਆ ਕਿ ਕਿਸੇ ਬਹਾਨੇ ਇਹਨਾਂ ਨੂੰ ਦਹਿਲਾਇਆ ਜਾਵੇ, ਡਰਾਇਆ ਜਾਵੇ, ਇਹਨਾਂ ਦੇ ਅੰਦਰ ਇੱਕ ਦਹਿਸ਼ਤ ਪਾ ਦਿੱਤੀ ਜਾਵੇ ਕਿ ਤੁਸੀਂ ਖਾਲਿਸਤਾਨ ਦੀ ਗੱਲ ਤਾਂ ਕੀ ਕਰਨੀ ਆ, ਤੁਸੀਂ ਤਾਂ ਹਿੰਦੂ ਰਾਸ਼ਟਰ ਦਾ ਵਿਰੋਧ ਵੀ ਨਹੀਂ ਕਰਨਾ ਜੇ ਅਸੀਂ ਆਪਦੀ ਆਈ ਤੇ ਆ ਗਏ। ਤੋ ਜਿਹੜਾ 84 ਦੁਹਰਾ ਦੇਂਗੇ ਵਾਲਾ ਜਿਹੜਾ ਏਜੰਡਾ, ਉਹਦੇ ਤਹਿਤ ਇੱਕ ਇਹੋ ਜਿਹਾ ਮਾਹੌਲ ਜਿਹੜਾ ਹੈ ਇੱਥੇ ਬਣਾਇਆ ਜਾ ਰਿਹਾ, ਜਿਹਦੇ ਵਿੱਚ ਇਹਨਾਂ ਨੂੰ ਲੱਗਦਾ ਸੀ ਕਿ ਅਸੀਂ ਇੱਕਦਮ ਅਲੀ ਅਲੀ ਕਰਕੇ ਪੈ ਜਾਣਾ ਤੇ ਇੱਥੇ ਸਾਡੀ ਤਾਂ। ਪਰ ਪੰਜਾਬ ਦੀ ਜਾਂ ਸਾਡੇ ਪੰਥ ਦੀ ਫਿਤਰਤ ਵਾ, ਸਦੀਆਂ ਤੋਂ ਇੱਥੇ ਹੱਲੇ ਹੁੰਦੇ ਰਹੇ ਨੇ, ਸਾਡੇ ਲਈ ਕੋਈ ਨਵਾਂ ਨਹੀਂ। ਜਦੋਂ ਤੋਂ ਇਤਿਹਾਸ ਧਰਤੀ ਉੱਤੇ ਆਪਾਂ ਨਜ਼ਰ ਮਾਰਦੇ ਆ, ਬੜੇ ਧਾੜਵੀ, ਬੜੇ ਹਮਲਾਵਰ ਆਏ ਤੇ ਇਸ ਧਰਤੀ ਉੱਤੇ ਸਾਡੇ ਬਜ਼ੁਰਗਾਂ ਨੇ, ਪੁਰਖਿਆਂ ਨੇ ਸਦੀਆਂ ਤੋਂ ਹਰ ਇੱਕ ਹਮਲਾਵਰ ਦਾ ਟਾਕਰਾ ਕੀਤਾ, ਲੜੇ ਭਿੜੇ, ਪਰ ਕਦੇ ਇਸ ਧਰਤੀ ਨਾਲ ਜਿਹੜੀ ਵਫਾ ਉਹ ਤੋਂ ਭੱਜੇ ਨਹੀਂ, ਬੇਵਫਾਈ ਨਹੀਂ ਕੀਤੀ। ਹਮੇਸ਼ਾ ਇਸ ਧਰਤੀ ਨਾਲ, ਇਸ ਖਿੱਤੇ ਨਾਲ ਆਪਦੀ ਵਫਾ ਨਿਭਾਈ। ਤੇ ਹੁਣ ਤਾਂ ਪਿਛਲੀਆਂ 5 ਸਦੀਆਂ ਤੋਂ ਇਸ ਖਿੱਤੇ ਵਿੱਚ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ, ਜਿਹੜਾ ਸਿੱਖੀ ਦਾ ਬੂਟਾ, ਸਿੱਖੀ ਦੀ ਮਰਿਆਦਾ, ਜੋ ਸਿੱਖ ਫਲਸਫਾ, ਉਹਦੇ ਕਰਕੇ ਹੁਣ ਤਾਂ ਕਹਾਣੀ ਕੁਝ ਹੋਰ ਹੋਈ ਹੈ। ਤੋ ਜਿਹੜਾ ਹਿੰਦੂ ਰਾਸ਼ਟਰ ਵਾਲੇ ਆ, ਉਹਨਾਂ ਨੂੰ ਵੀ ਬੜੀ ਤਕਲੀਫ ਆ ਇਸ ਗੱਲ ਦੀ। ਉੱਪਰੋਂ ਜਿਹੜੀਆਂ ਵੋਟਾਂ ਪਾਟਾਂ ਵਾਲਾ ਝਮੇਲਾ ਇਹਨੇ ਨਵਾਂ ਪੰਗਾ ਖੜਾ ਕਰਤਾ। ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਬਣੀ ਆ ਜਾਂ ਇਹ ਪਾਰਟੀ ਬਣੀ ਆ, ਇਹਦੇ ਵਿੱਚ ਸਿੱਖਾਂ ਦਾ ਬਹੁਤ ਵੱਡਾ ਰੋਲ ਆ, ਸਿੱਖ ਜਗਤ ਦਾ। ਬਾਦਲਕਿਆਂ ਤੋਂ, ਕਾਂਗਰਸੀਆਂ ਤੋਂ ਜਾਂ ਹੋਰਾਂ ਕਈਆਂ ਤੋਂ ਦੁਖੀ ਹੋ ਕੇ ਪੰਜਾਬ ਦੇ ਲੋਕਾਂ ਨੇ ਇਸ ਪਾਰਟੀ ਨੂੰ ਮਜ਼ਬੂਤ ਕੀਤਾ। ਤੇ ਪਿਛਲੀ ਜਿਹੜੀ ਪੰਜਾਬ ਅਸੈਂਬਲੀ ਦੀ ਅੱਜ ਤੋਂ 1 ਸਾਲ ਪਹਿਲਾਂ ਚੋਣ ਹੋਈ, ਉਦੋਂ ਗਹਿ ਗੱਡਵੀਂ ਵੋਟ ਪਾ ਕੇ 92 ਵਿਧਾਇਕਾਂ ਵਾਲੀ ਇਹ ਇੱਕ ਪਾਰਟੀ ਇਹ ਸੋਚ ਕੇ ਸੱਤਾ ਵਿੱਚ ਲਿਆਂਦੀ ਕਿ ਕਾਂਗਰਸ ਨਾਲੋਂ, ਬਾਦਲ ਦਲ ਨਾਲੋਂ ਤਾਂ ਸਾਡੇ ਲਈ ਸ਼ਾਇਦ ਚੰਗੇ ਨਿਕਲਣਗੇ। ਪਰ ਭਗਵੰਤ ਮਾਨ ਜਿਹੜਾ ਜਾਂ ਕੇਜਰੀਵਾਲ ਹੋਣੀ ਜਾਂ ਆਮ ਆਦਮੀ ਪਾਰਟੀ ਦਾ ਸਾਰਾ ਢਿੱਮ ਢਾਣਾ,
ਉਹ ਇੰਨਾ ਬੇਗੈਰਤ, ਇੰਨਾ ਮਾੜਾ ਨਿਕਲੂ ਇਹ ਨਹੀਂ ਕਿਸੇ ਨੇ ਸੋਚਿਆ ਸੀ। ਤੇ ਇੱਥੇ ਇੱਕ ਹੈਰਾਨੀ ਦੀ ਗੱਲ ਆ, ਇਹ ਕੁੱਤਾ ਰਾਜ ਬਹਾਲੇ ਹੈ, ਮੁੜ ਚੱਕੀ ਚੱਟੇ ਵਾਲਾ ਜਿਹੜਾ ਸ਼ਬਦ ਆ, ਉਹ ਇਹਨਾਂ ਦਿਨਾਂ 'ਚ ਜਦੋਂ ਵੀ ਕਿਤੇ ਸੁਣਦੇ ਆ ਨਾ, ਕੰਨਾਂ ਦੇ ਵਿੱਚ ਵੱਜਦਾ ਤੇ ਮਨ ਨੂੰ ਲੱਗਦਾ ਕਿ ਅੱਜ ਦੇ ਸਮੇਂ ਲਈ ਸਭ ਤੋਂ ਸਹੀ ਸ਼ਬਦ ਇਹੀ ਆ, ਕੁੱਤਾ ਰਾਜ ਬਹਾਲੇ। ਜੈਸਾ ਭਗਵੰਤ ਮਾਨ ਨੂੰ ਇਹਦਾ ਬਿਲਕੁਲ ਹੀ ਬੜਾ ਮਾੜਾ ਹਾਲ ਸੀ ਜਦੋਂ ਭਾਈ ਗੁਰਬਖਸ਼ ਸਿੰਘ ਨੇ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਦੇ ਵਿੱਚ ਜੇਲ੍ਹਾਂ 'ਚ ਨਜ਼ਰਬੰਦ ਸਿੱਖਾਂ ਲਈ ਸੰਘਰਸ਼ ਲੜ ਰਿਹਾ ਸੀ ਭਾਈ ਗੁਰਬਖਸ਼ ਸਿੰਘ, ਉੱਥੇ ਜਿਹੜਾ ਦਫ਼ਤਰ ਸੀ ਮੈਨੇਜਰ ਦਾ, ਉੱਥੇ ਸਾਡੇ ਕੋਲੇ ਬੈਠਾ ਹੁੰਦਾ ਸੀ ਮੇਰੇ ਨਾਲ ਕਈ ਵਾਰੀ ਭਾਈ ਹਰਪਾਲ ਸਿੰਘ ਚੀਮਾ ਜਾਂ ਹੋਰ ਬੈਠੇ ਹੁੰਦੇ ਸੀ। ਉਹ ਇੱਕ ਦਿਨ ਮੈਂ ਪਰਸੋਂ ਜੋ ਉੱਥੇ ਪੁਰਾਣੀਆਂ ਫੋਟੋਆਂ ਦੇਖਾਂ, ਐ ਸੁੱਕੜਿਆ ਸੜਿਆ ਜਾਂ ਮੇਰੇ ਨਾਲ ਬੈਠਾ ਹੈ। ਤੇ ਉਦੋਂ ਇਹ ਬੰਦਾ ਉੱਥੇ ਕਹਿੰਦਾ ਸੀ ਜੇਲ੍ਹਾਂ 'ਚ ਨਜ਼ਰਬੰਦ ਸਿੱਖ ਜਾਂ ਪੰਥਕ ਮੁੱਦਿਆਂ ਉੱਤੇ ਇਹ ਐ ਸ਼ੋਅ ਕਰਿਆ ਕਰੇ ਵੀ ਮੇਰੇ ਨਾਲੋਂ ਵੱਡੀ ਚਿੰਤਾ ਕਿਹਨੂੰ ਹੋ ਸਕਦੀ। ਉਹ ਗੱਲਾਂ ਬਾਤਾਂ ਜੇ ਅੱਜ ਦੇਖਿਆ ਜਾਵੇ ਅੱਜ ਦੇ ਹਿਸਾਬ ਨਾਲ ਤਾਂ ਉਹ ਕਹਾਣੀ ਕੁਝ ਹੋਰ ਲਿਖੀ ਹੈ। ਉਹ ਆਪਾਂ ਹਿੰਦੀ 'ਚ ਇੱਕ ਮੁਹਾਵਰਾ ਜਿਹਾ ਪੜ੍ਹਦੇ ਸੁਣਦੇ ਆਏ ਆ ਵੀ ਹਾਥੀ ਦੇ ਦੰਦ ਜਿਹੜੇ ਆ ਖਾਣ ਦੇ ਹੋਰ ਤੇ ਦਿਖਾਣ ਦੇ ਹੋਰ, ਉਹ ਗੱਲ ਨਿਕਲੀ। ਵਾਕਿਆ ਹੀ ਕੁੱਤਾ ਰਾਜ ਬਹਾਲੇ ਵਾਲੀ ਗੱਲ ਹੈ। ਉਲਟੀ ਬਾੜ ਖੇਤ ਕੋ ਖਾਏ। ਜਿਨ੍ਹਾਂ ਤੋਂ ਆਸ ਸੀ ਵੀ ਸ਼ਾਇਦ ਯਾਰ ਇਹ ਪੰਜਾਬ ਨਾਲ ਕੁਝ ਵਫਾ ਕਰਨਗੇ, ਕਿਉਂਕਿ ਆਮ ਘਰਾਂ ਦੇ ਨੇ, ਇਹ ਕਿਹੜਾ ਕੋਈ ਜਿਹੜੇ ਨੇ ਪ੍ਰੋਫੈਸ਼ਨਲ ਜਿਨ੍ਹਾਂ ਨੇ ਕਿੱਤੇ ਵਜੋਂ ਸਿਆਸਤ ਚੁਣੀ ਹੋਈ ਆ, ਅਕਾਲੀਆਂ ਕਾਂਗਰਸੀਆਂ ਨੇ, ਉਹਨਾਂ ਵਰਗੇ ਨਹੀਂ ਹੈ। ਜਿਹੜੇ ਲੋਕ ਮੱਤਾਂ ਦਿੰਦੇ ਰਹਿੰਦੇ ਨੇ ਨਾ ਕਿ ਜੀ ਸਿਆਸਤ ਵਿੱਚ ਆਓ, ਮੁੱਖ ਧਾਰਾ 'ਚ ਆਓ, MLA MP ਬਣੋ, ਆਹ ਜਿਹੜਾ ਢੱਡਰੀਆਂ ਵਾਲਾ ਧੁੰਦੇ ਹੋਣੀ, ਇਹ ਜ਼ਿਆਦਾ ਕਮਲ ਜਿਹਾ ਕੁੱਟਦੇ ਆ ਵੀ ਤੁਸੀਂ ਜੀ ਕਿਹੜੇ ਰਾਹ ਤੁਰ ਪਏ ਸਿੱਖੋ, ਤੋਂ ਤਾਂ ਅਕਲੀ ਨਹੀਂ, ਸਿਆਣੇ ਬਣੋ। ਸਿਆਣੇ ਹੋਣ ਦਾ ਮਤਲਬ ਵੀ ਭਾਰਤ ਮਾਤਾ ਕੀ ਜੈ ਕਿਹਾ ਕਰੋ ਤੇ ਛੱਡ ਦਿਓ ਪੰਥ ਦੀ ਗੱਲ, ਛੱਡ ਦਿਓ ਤੁਹਾਡੇ ਨਾਲ ਧੱਕਾ ਹੋਇਆ, ਛੱਡ ਦਿਓ ਤੁਹਾਡੇ ਨਾਲ ਬੇਇਨਸਾਫੀ ਹੋਈ ਆ, ਸਭ ਭੁੱਲ ਕੇ ਚੁੱਪ ਕਰਕੇ ਬਸ ਪੰਜਾਲੀ ਪਾ ਲਓ ਤੇ ਭਾਰਤ ਮਾਤਾ ਕੀ ਜੈ ਕਿਹਾ ਕਰੋ। ਇਹ ਜਿਹੜਾ ਪਾਠ ਪੜਾਉਣ ਵਾਲੇ ਆ, ਤੋਤਾ ਪੜਾਉਣ ਵਾਲੇ, ਇਹ ਕਹਿੰਦੇ ਆ ਬਈ ਜੇ ਭਗਵੰਤ ਮਾਨ ਜਿਹੜਾ ਹੈ ਉਹ ਮੁੱਖ ਮੰਤਰੀ ਬਣ ਸਕਦਾ, ਜਿਹੜੇ ਤੁਸੀਂ ਪੰਥ ਦਾ ਝੰਡਾ ਚੱਕੀ ਫਿਰਦੇ ਹੋ, ਮਿਹਨਤ ਕਰੋ, ਲੋਕਾਂ ਨੂੰ ਜੋੜੋ, ਲੋਕਾਂ ਦੇ ਦਿਲ ਜਿੱਤੋਂ, ਮੁੱਖ ਮੰਤਰੀ ਬਣ ਜਾਓ। ਆਹ ਮੁੱਖ ਮੰਤਰੀ ਬਣ ਕੇ ਜੇ ਕੇਜਰੀਵਾਲ ਦੇ, ਅਮਿਤ ਸ਼ਾਹ ਦੇ, ਦਿੱਲੀ ਵਾਲਿਆਂ ਦੇ, ਮੋਦੀ ਵਰਗਿਆਂ ਦੇ ਮਗਰ ਲੱਗ ਕੇ ਆਪਦੀ ਕੌਮ ਨੂੰ ਹੀ ਮਾਰਨਾ ਹੈ ਤੇ ਫਿਰ ਇਹੋ ਜਿਹਾ ਮੁੱਖ ਮੰਤਰੀ ਬਣ ਕੇ ਕਿਸੇ ਨੇ ਲੈਣਾ ਵੀ ਕੀ ਹੈ। ਮੈਂ ਇੱਕ ਇੱਥੇ ਇਤਿਹਾਸਕ ਗੱਲ ਜਿਹੜੀ ਆ ਉਹ ਦੱਸ ਕੇ ਅੱਗੇ ਤੁਰਾਂ। ਗੁਰੂ ਜਿਹੜਾ ਹੈ, ਗੁਰੂ ਪੰਥ ਬੜਾ ਬਲਵਾਨ। ਦਸ਼ਮੇਸ਼ ਪਾਤਸ਼ਾਹ ਦੇ ਮੌਕੇ ਜਦੋਂ ਔਰੰਗਜ਼ੇਬ ਦੇ ਪੁੱਤ ਬਹਾਦਰ ਸ਼ਾਹ ਨੂੰ ਦਸ਼ਮੇਸ਼ ਪਾਤਸ਼ਾਹ ਆਪ ਉਹਨੂੰ ਗੱਦੀ ਤੇ ਬਿਠਾਉਂਦੇ ਆ, ਤਖਤ ਦਿਵਾਉਂਦੇ ਆ। ਇਹਦਾ ਮਤਲਬ ਕੀ ਆ ਵੀ ਜੇ ਪਾਤਸ਼ਾਹ ਬਹਾਦਰ ਸ਼ਾਹ ਨੂੰ ਤਖਤ ਦਵਾ ਸਕਦੇ ਆ, ਦਵਾ ਕਿਸੇ ਹੋਰ ਨੂੰ ਵੀ ਸਕਦੇ ਸੀ ਤੇ ਕਿਸੇ ਸਿੱਖ ਨੂੰ ਵੀ ਦਿੱਲੀ ਦਾ ਬਾਦਸ਼ਾਹ ਬਣਾ ਸਕਦੇ ਸੀ। ਪਰ ਗੁਰੂ ਪਾਤਸ਼ਾਹ ਦੀ ਆਪਦੀ ਖੇਡ, ਆਪਦੀ ਮੌਜ ਆ ਕੇ ਉਹਨਾਂ ਨੇ ਬਹਾਦਰ ਸ਼ਾਹ ਨੂੰ ਤਖਤ ਤੇ ਬਿਠਾਤਾ। ਤੇ ਆਪਾਂ ਨੂੰ ਸਿੱਖਿਆ ਕੀ ਮਿਲੀ ਉਹਦੇ ਵਿੱਚੋਂ, ਸਿੱਖਾਂ ਨੂੰ, ਪੰਥ ਨੂੰ, ਕਿ ਵਾਅਦੇ ਕੀਤੇ ਸੀ ਜਿਹੜੇ ਉਹ ਸਕਿੰਟਾਂ 'ਚ ਹੀ ਮੁੱਕਰ ਗਿਆ ਬਹਾਦਰ ਸ਼ਾਹ। ਉਹੀ ਬਹਾਦਰ ਸ਼ਾਹ ਜਿਹੜਾ ਵੱਡੇ ਵੱਡੇ ਦਮਗਜੇ ਮਾਰਦਾ ਸੀ, ਗੁਰੂ ਘਰ ਨਾਲ ਨਿਭਾਉਣ ਦੀਆਂ ਗੱਲਾਂ ਕਰਦਾ ਸੀ, ਭੱਜ ਗਿਆ, ਮੁੱਕਰ ਗਿਆ। ਸੋ ਇਹ ਗੱਲ ਆਪਾਂ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਮੁੱਖੋਂ ਵੀ ਸੁਣਦੇ ਆਏ ਆ ਕਿ ਸਿਆਸੀ ਬੰਦੇ ਦਾ ਕੀ ਆ, ਜਦੋਂ ਕੁਰਸੀ ਤੇ ਨਹੀਂ ਹੁੰਦੇ ਉਦੋਂ ਤੁਹਾਨੂੰ ਬਾਪ ਕਹਿਣ ਤੱਕ ਜਾਂਦੇ ਆ, ਜਦੋਂ ਕੁਰਸੀ ਥੱਲੇ ਆ ਜਾਂਦੀ ਆ ਉਦੋਂ ਫਿਰ ਕਹਾਣੀ ਸਾਰੀ ਉਲਟ ਜਾਂਦੀ। ਤੇ ਇਹ ਜਿਹੜਾ ਭਗਵੰਤ ਮਾਨ ਆ, ਇਹ ਵੀ ਤਾਂ ਇਹੀ, ਜਾਂ ਆਮ ਆਦਮੀ ਪਾਰਟੀ ਵਾਲੇ ਜਾਂ ਕੇਜਰੀਵਾਲ ਹੁਣੀ ਤਾਂ ਵੀ ਇਹੀ ਕਹਿੰਦੇ ਸੀ ਨਾ ਵੀ ਇੱਕ ਵਾਰੀ ਸਾਨੂੰ ਕੁਰਸੀ ਦਵਾਓ। ਦਵਾਤੀ ਪੰਥ ਨੇ, ਨਿਕਲਿਆ ਕੀ ਆ। ਪਰ ਜਿਵੇਂ ਸਾਡੇ ਪਿੰਡਾਂ ਦੇ ਵਿੱਚ ਮੁਹਾਵਰਾ ਅਖੌਤ ਬੁੜੀਆਂ ਬੋਲਦੀਆਂ ਹੁੰਦੀਆਂ ਬਈ ਦੀਵਾਨੀ ਦੀ ਹੱਡੀ ਗਈ ਤੇ ਜਾਤ ਪਛਾਣੀ ਗਈ। 5 ਸਾਲ ਕਰਦਾ ਕਿ 5 ਮਹੀਨੇ ਕਰਦਾ, ਇਹ ਤਾਂ ਵਾਹਿਗੁਰੂ ਜਾਣੇ। ਪਰ ਅੱਜ ਭਗਵੰਤ ਸਿੰਘ ਮਾਨ ਦੇ ਮੁੱਖ ਮੰਤਰੀ ਦੀ ਪਦਵੀ ਤੇ ਬੈਠਣ ਦਾ ਖਮਿਆਜਾ ਉਹ ਲੋਕ ਰੇਡੀਓ ਤੇ ਸਪੀਕਰਾਂ ਦੇ ਉੱਤੇ ਗੁਰਦੁਆਰਾ 'ਚ ਬੋਲ ਰਹੇ ਨੇ, ਪਿੱਟ ਰਹੇ ਨੇ ਕਿ ਅਸੀਂ ਸਭ ਤੋਂ ਵੱਡੀ ਗਲਤੀ ਕੀਤੀ ਜਿਹੜੀ ਭਗਵੰਤ ਮਾਨ ਦੀ ਸਰਕਾਰ ਬਣਾਈ ਤੇ ਉਹ ਵੋਟਾਂ ਪਏ। ਸਾਲ ਅਜੇ ਇੱਕ ਨਹੀਂ ਹੋਏ। ਤੇ ਇਸ
ਗੱਲ ਨੂੰ ਇੱਥੇ ਤੱਕ ਕਿਵੇਂ ਲੈ ਕੇ ਆਂਦਾ ਗਿਆ। ਪਹਿਲਾਂ ਤਾਂ ਚਲੋ ਪਿਛਲੇ ਸਾਲ ਤਾਂ ਹਜੇ ਟਾਈਮ ਥੋੜਾ ਹੋਇਆ ਸੀ ਜਦੋਂ ਆਪਾਂ ਸੰਗਰੂਰ ਵਾਲੀ ਚੋਣ ਦੇ ਵਿੱਚ ਇਹਨੂੰ ਆਮ ਆਦਮੀ ਪਾਰਟੀ ਨੂੰ ਹਰਾਇਆ ਤੇ ਪੰਥ ਨੂੰ ਸਾਰਿਆਂ ਨੂੰ ਸਿਮਰਜੀਤ ਸਿੰਘ ਮਾਨ ਨੂੰ ਜਿਤਾਇਆ। ਹੁਣ ਤਾਂ ਇਹਨਾਂ ਕੋਲ 1 ਸਾਲ ਸੀਗਾ, 1 ਸਾਲ ਦੇ ਵਿੱਚ ਇਹਨਾਂ ਨੇ ਕੀ ਆ ਖੱਟਿਆ ਕਮਾਇਆ ਉਹ ਆ ਜਲੰਧਰ ਵਾਲੀ ਚੋਣ 'ਚ ਵੈਸੇ ਤਾਂ ਪਤਾ ਲੱਗ ਜਾਣਾ। ਪਰ ਆ ਜਿਹੜਾ ਕਾਂਡ ਹੁਣ ਕੀਤਾ ਇਹਨੇ, ਜੇ ਅਕਲ ਵਾਲਾ ਹੁੰਦਾ ਉੱਥੇ ਦਿੱਲੀ ਕੇਜਰੀਵਾਲ ਨੂੰ ਖੁਦ ਸਮਝਾਉਂਦਾ ਕਿ ਪਹਿਲੀ ਗੱਲ ਤਾਂ ਜੀ ਪੰਜਾਬ ਦੇ ਵਿੱਚ ਕੋਈ ਐਡਾ ਮਸਲਾ ਹੀ ਨਹੀਂ ਹੈਗਾ ਕਿ ਦਿੱਲੀ ਤੋਂ ਫੋਰਸਾਂ ਲੈ ਕੇ ਆਈਏ ਤੇ ਪੰਜਾਬ ਦੇ ਲੋਕਾਂ ਨੂੰ ਕਟਵਾਈਏ। ਇਹਨੇ ਤਾਂ ਉਹ ਕੀਤੀ ਹੈ ਨਾ, ਕਹਿੰਦਾ ਬੇਬੇ ਜੇ ਥਾਣੇਦਾਰ ਬਣ ਗਿਆ ਨਾ ਫਿਰ ਤੇਰਾ ਦੇਖੀਏ ਕੀ ਹਾਲ ਕਰਦਾ। ਚੰਗਾ ਇਹਨੂੰ ਮੁੱਖ ਮੰਤਰੀ ਬਣਾਇਆ ਲੋਕਾਂ ਨੇ। ਇੰਨੀ ਮਾੜੀ ਤਾਂ ਸਾਡੇ ਨਾਲ ਕਦੇ ਬੜਿਆਂ ਨੇ ਮਾੜੀ ਕੀਤੀ ਆ, ਇੰਨੀ ਮਾੜੀ ਸਾਡੇ ਨਾਲ ਕਿਸੇ ਨੇ ਨਹੀਂ ਕੀਤੀ। ਬਹੁਤ ਵੱਡਾ ਧੋਖਾ ਪੰਜਾਬ ਨਾਲ ਹੋਇਆ। ਤੋ ਭਗਵੰਤ ਮਾਨ ਦੱਸੇ ਤਾਂ ਸਹੀ ਵੀ ਕਿੱਡੀ ਕਿੱਥੇ ਆਫਤ ਆ ਗਈ ਸੀ, ਕਿੱਡਾ ਕਿਤੇ ਤੂਫਾਨ ਆ ਗਿਆ ਸੀ। ਉਹਦਾ ਕੋਈ ਸਪੋਰਟਰ ਕੋਈ ਸਮਰਥਕ ਸਾਬਤ ਤਾਂ ਕਰੇ ਕਿ ਪੰਜਾਬ ਦੇ ਵਿੱਚ ਕਿੱਡੀ ਕਿੱਥੇ ਕਤਲੋਗਾਰਦਾਂ ਦੀ ਲਹਿਰ ਚੱਲ ਪਈ ਸੀ, ਕਿੱਡਾ ਕੁ ਮਾਹੌਲ ਖਰਾਬ ਹੋ ਗਿਆ ਸੀ। ਹਾਂ ਜਿਹੜੇ ਆ ਧੁੰਦੇ ਹੁਣੀ, ਢੱਡਰੀਆਂ ਵਾਲੇ ਹੁਣੀ ਤੇ ਹੋਰ ਕੁਛ ਮਾਤਾ ਦਾ ਮਾਲ ਜਿਹਾ ਹੈਗਾ, ਇਹ ਜ਼ਰੂਰ ਪਿੱਟਦੇ ਰਹਿੰਦੇ। ਇਹਨਾਂ ਤਾਂ ਸਦਾ ਹੀ 12 ਮਹੀਨੇ 30 ਦਿਨ ਇਹਨਾਂ ਇਹੀ ਕੰਮ ਕਰਨਾ ਹੁੰਦਾ। ਮਾਹੌਲ ਖਰਾਬ ਹੋ ਜੂ, ਹਾਏ ਹਾਏ ਮਾਹੌਲ ਖਰਾਬ ਹੋ ਜੂ, ਹਾਏ ਹਿੰਦੂ ਸਿੱਖ ਏਕਤਾ, ਹਾਏ ਵਪਾਰੀ ਡਰ ਜਾਣਗੇ, ਇਹ ਆਪਾਂ ਠੇਕਾ ਲਿਆ ਹੋਇਆ ਭਾਈ। ਜਦੋਂ ਵੀ ਸਿੱਖ ਆਪਦੇ ਹਿੱਤਾਂ ਦੀ, ਆਪਦੇ ਹੱਕਾਂ ਦੀ, ਬੇਇਨਸਾਫੀਆਂ ਦੀ ਗੱਲ ਕਰਦੇ ਆ, ਜਦੋਂ ਵੀ ਸਿੱਖ ਇਹ ਕਹਿਣ ਦੇ ਪੰਜਾਬ ਦੇ ਵਿੱਚ ਨਸ਼ਾ ਬਹੁਤ ਹੋ ਗਿਆ, ਜਦੋਂ ਵੀ ਸਿੱਖ ਇਹ ਕਹਿਣ ਕਿ ਆਪਾਂ ਨੂੰ ਅੰਮ੍ਰਿਤ ਛਕਣਾ ਚਾਹੀਦਾ, ਉਦੋਂ ਹੀ ਚੀਕਾਂ ਮਾਰਨ ਲੱਗ ਜਾਂਦੇ ਆ, ਹਾਏ ਹਿੰਦੂ ਸਿੱਖ ਏਕਤਾ। ਮੈਨੂੰ ਤਾਂ ਕੋਈ ਹਿੰਦੂ ਅੱਜ ਤੱਕ ਲੱਭਿਆ ਨਹੀਂ ਜਿਹੜਾ ਕਹੇ ਵੀ ਸਾਨੂੰ ਸਿੱਖਾਂ ਦੇ ਅੰਮ੍ਰਿਤ ਛਕਣ ਤੋਂ ਪ੍ਰੋਬਲਮ। ਸਾਨੂੰ ਤਾਂ ਕਦੇ ਕਿਸੇ ਹਿੰਦੂ ਨੂੰ ਅੱਜ ਤੱਕ ਕਦੇ ਅਸੀਂ ਦੇਖਿਆ ਹੈਗਾ ਵੀ ਜਿਹੜਾ ਕਵੇ ਕਿ ਜੇ ਸਿੱਖਾਂ ਦੇ ਮੁੰਡੇ ਨਸ਼ੇ ਛੱਡ ਦੇਣਗੇ ਤਾਂ ਸਾਡਾ ਜਿਹੜਾ ਹੈਗਾ ਸਾਨੂੰ ਡਰ ਜਾਗੇ। ਉਹਨਾਂ ਨੂੰ ਤਾਂ ਡਰ ਉਦੋਂ ਲੱਗੂ ਜਦੋਂ ਲੋਕ ਨਸ਼ੇੜੀ ਹੋਣ ਤੇ ਰਾਹਾਂ ਵਿੱਚ ਹਨੇਰੇ ਸਵੇਰੇ ਗਲਾਸੇ ਚੱਕ ਕੇ ਮੂੰਹ ਸਿਰ ਬੰਨ ਕੇ ਖੜਨ ਤੇ ਲੰਘਣਾ ਔਖਾ ਹੋਵੇ ਵੀ ਪਤਾ ਨਹੀਂ ਕਿਹਨੇ ਲੁੱਟ ਲੈਣਾ। ਉਦੋਂ ਤਾਂ ਆਪਾਂ ਡਰਾਂਗੇ, ਹਰੇਕ ਹੀ ਡਰੂ, ਹਿੰਦੂ ਘੋੜ ਹਰੇਕ ਹੀ ਡਰੂ। ਪਰ ਇਹ ਪਤਾ ਨਹੀਂ ਕਿਹੜੇ ਕਿੱਥੋਂ ਲਿਆਉਂਦੇ ਆ ਲੱਭ ਲੱਭ ਕੇ ਗੱਲਾਂ। ਢੱਡਰੀਆਂ ਵਾਲਾ ਲਾਈਵ ਹੋ ਕੇ ਅੱਡ ਲੱਗਿਆ ਸੀ, ਧੁੰਦਾ ਸਾਹਿਬ ਅੱਡ ਲੱਗੇ ਹੋਏ ਸੀਗੇ ਲੋਕਾਂ ਨੂੰ ਸਮਝਾਉਣ ਵੀ ਸਿਆਣੇ ਬਣੋ। ਸਿਆਣੇ ਹੋਣ ਦਾ ਮਤਲਬ ਇਹ ਕਿ ਪੰਥ ਦੀ ਗੱਲ ਕਰਨੀ ਛੱਡੋ ਤੇ ਆਰਾਮ ਨਾਲ ਬੀਬੇ ਬਾਲਕ ਬਣ ਕੇ ਭਾਰਤ ਮਾਤਾ ਕੀ ਜੈ ਕੋ ਭੁੱਲ ਜੋ ਨਵੰਬਰ 84 ਨੂੰ ਕੀ ਹੋਇਆ, ਭੁੱਲ ਜੋ ਜੂਨ 84 ਨੂੰ ਕੀ ਹੋਇਆ, 1947 ਤੋਂ ਪਹਿਲਾਂ ਕੀਤੇ ਵਾਅਦਿਆਂ ਦੀ ਤਾਂ ਗੱਲ ਛੱਡੋ। ਜਿਹੜਾ ਤੁਹਾਡੇ ਛੱਤਰ ਫਿਰਿਆ, ਜਿਹੜੀ ਤੁਹਾਡੀ ਕੌਮ ਦੀ ਬੇਪੱਤੀ ਕੀਤੀ ਗਈ ਆ, ਉਹ ਸਾਰਾ ਕੁਝ ਛੱਡੋ ਜੀ। ਛੱਡੋ ਕਿਹੜੇ ਦਰਿਆਈ ਪਾਣੀ, ਕੀ ਮਸਲੇ ਆ ਜੀ। ਇੱਕ ਛੱਡੋ ਪੰਜਾਬ ਨੂੰ ਬੰਜਰ ਬਣਾਇਆ ਜਾ ਰਿਹਾ, ਛੱਡੋ ਭਰਾ ਪੰਜਾਬ ਦੀ ਧਰਤੀ ਉੱਤੇ ਜੇ ਭਈਆਂ ਨੂੰ ਲਿਆ ਕੇ ਗੈਰ ਪੰਜਾਬੀਆਂ ਨੂੰ ਲਿਆ ਕੇ ਵਸਾਇਆ ਜਾ ਰਿਹਾ ਤੇ ਪੰਜਾਬੀਆਂ ਨੂੰ ਭਜਾਇਆ ਜਾ ਰਿਹਾ। ਸਾਰੀਆਂ ਗੱਲਾਂ ਛੱਡੋ, ਬਸ ਭਾਰਤ ਮਾਤਾ ਕੀ ਜੈ। ਗੜਬੜ ਨਹੀਂ ਹੋਣੀ ਚਾਹੀਦੀ ਜੀ, ਮਾਹੌਲ ਠੀਕ ਰਹਿਣਾ ਚਾਹੀਦਾ। ਆ ਇਹਨਾਂ ਦਾ ਹਾਲ ਆ। ਤੇ ਜਿਹੜਾ ਵੀ ਬੰਦਾ ਕੌਮ ਦੀ ਗੱਲ ਕਰੂ, ਪੰਥ ਦੀ ਗੱਲ ਕਰੂ, ਸਭ ਤੋਂ ਪਹਿਲਾਂ ਇਹ ਜਿਹੜੇ ਨੇ ਕਿ ਭਾਈ ਧੂੰਦਾ ਜੀ, ਭਾਈ ਢੱਡਰੀਆਂ ਵਾਲਾ ਜੀ, ਪਾਲੀ ਜੀ, ਮਾਲੀ ਜੀ, ਹੋਰ ਲੱਲੜ ਪੱਲੜ, ਇਹਨਾਂ ਨੇ ਲੇਰਾਂ ਮਾਰਨੀਆਂ ਹੁੰਦੀਆਂ। ਪਰ ਇਸ ਵਾਰ ਮਾਲਵਿੰਦਰ ਸਿੰਘ ਮਾਲੀ ਵਰਗਾ ਬੰਦਾ ਵੀ ਦੁਖੀ ਹੋ ਕੇ ਭਗਵੰਤ ਮਾਨ ਦੀਆਂ ਕਰਤੂਤਾਂ ਤੋਂ ਪਿੱਟਦਾ ਦੇਖਿਆ ਮੈਂ। ਉਹ ਵੀ ਵੀਡੀਓ ਬਣਾ ਕੇ ਲਾਈਵ ਹੋ ਕੇ ਲੋਕਾਂ ਨੂੰ ਚੈਨਲਾਂ ਤੇ ਕਹਿ ਰਿਹਾ ਵੀ ਠੀਕ ਆ, ਅਮਰਤਪਾਲ ਸਿੰਘ ਨਾਲ ਸਾਡੀ ਸੁਰ ਨਹੀਂ ਰਲਦੀ, ਨਾ ਹੀ ਰਲੇ ਸ਼ਾਇਦ ਗਾਹਾਂ ਵੀ, ਪਰ ਆਹ ਖੁੱਲ੍ਹ ਨਹੀਂ ਦਿੱਤੀ ਜਾ ਸਕਦੀ ਕਿ ਸਿੱਖਾਂ ਦੇ ਮੁੰਡਿਆਂ ਨੂੰ ਜਦੋਂ ਮਰਜ਼ੀ ਘੜੀਸੀ ਫਿਰੋ, ਤੂੰ ਹੀ ਫਿਰੋ। ਜੋ ਭਗਵੰਤ ਮਾਨ ਦੀ ਸਰਕਾਰ ਨੇ ਦਿੱਲੀ ਵਾਲਿਆਂ ਦੇ ਟਰੈਪ ਵਿੱਚ ਫਸ ਕੇ ਉਹਨਾਂ ਨੇ ਪਤਾ ਨਹੀਂ ਕੀ ਤੋਤਾ ਪੜਾਇਆ ਇਹਨੂੰ। ਦੱਸਿਆ ਤਾਂ ਸਹੀ, ਕੋਈ ਹੈ ਕਿਸੇ ਕੋਲੇ ਸਬੂਤ ਪ੍ਰੂਫ? ਜਿਹੜਾ ਨੈਸ਼ਨਲ ਮੀਡੀਆ ਉਹ ਤਾਂ ਇੱਕ ਤਰਫਾ ਭੰਡੀ ਪ੍ਰਚਾਰ ਕਰ ਰਿਹਾ ਸਿੱਖਾਂ ਦੇ ਖਿਲਾਫ, ਤੇ ਪੰਜਾਬ ਦੇ ਜਿਹੜੇ ਚੈਨਲ ਇੱਥੋਂ ਦਾ ਪੱਖ ਰੱਖ ਸਕਦੇ ਸੀ ਉਹਨਾਂ ਨੂੰ ਬੈਨ ਕਰਦਾ, ਬੋਲੀਆਂ ਲਾਤੀਆਂ ਫੜ ਕੇ, ਪੱਤਰਕਾਰਾਂ ਨੂੰ ਡਰਾਤਾ। ਕਾਹਦੇ ਕੀ ਘਟਨਾ ਕੀ ਆ? ਘਟਨਾ ਸਿਰਫ ਇਹ ਆ ਨਾ ਵੀ ਸਿੱਖਾਂ ਦੇ 4 ਮੁੰਡੇ ਲੱਭਦੇ ਨੇ, ਤੇ ਜੇ ਲੱਭਦੇ ਨਹੀਂ ਤਾਂ ਉਹਨਾਂ ਬਾਰੇ ਤਾਂ ਸਾਰੇ ਹੀ ਕਹਿੰਦੇ ਨੇ ਕਿ ਵੀ ਭਾਈ ਉਹ ਤੁਹਾਡੇ ਕੋਲੇ ਨੇ। ਚਲੋ ਮੰਨ ਲਓ ਵੀ ਭਾਈ ਅਮਰਤਪਾਲ ਸਿੰਘ ਤੇ ਮਪਲਪ੍ਰੀਤ ਜਾਂ 2 ਹੋਰ ਨੌਜਵਾਨ ਆਸੇ ਪਾਸੇ ਨੇ, ਪਰ ਐਡੀ ਕਿੱਡੀ ਕਾਬਤ ਆ ਗਈ। ਇੱਥੇ ਬੜੇ ਹੋਰ ਲੋਕ ਨੇ ਜਿਨ੍ਹਾਂ ਦੀਆਂ ਲਿਸਟਾਂ ਜੀਆਂ ਹਰ ਸਾਲ 26 ਜਨਵਰੀ ਨੂੰ, 15 ਅਗਸਤ ਨੂੰ ਦਿੱਲੀ ਦੇ ਵਿੱਚ ਲਾ ਦਿੰਦੇ ਹੋ ਕਿ ਆਹ ਬੰਟੜ ਨੇ, ਇਹ ਪਾਕਿਸਤਾਨ ਨੇ, ਫਲਾਨੇ ਆ। ਤੇ ਆ ਜਿਹੜੇ ਨਿੱਤ ਬਿਸ਼ਨੋਈ ਵਰਗੇ ਟੈਲੀਵਿਜ਼ਨ ਚੈਨਲਾਂ ਦੇ ਉੱਤੇ ਲਾਈਵ ਹੋ ਕੇ ਦਿਖਾਉਂਦੇ ਨੇ ਜਿਹੜਾ ਤੋਂ ਵਿੱਚੋਂ ਫਲਾਨਾ ਮਾਰ ਦਿਆਂਗੇ, ਫਲਾਨਾ ਨਹੀਂ ਛੱਡਣਾ, ਇਹਨਾਂ ਦੀ ਤਾਂ ਕਦੇ ਤੁਸੀਂ ਉਹ ਜਿਹੀ ਚਿੰਤਾ ਨਹੀਂ ਕੀਤੀ ਸੀਗੀ ਭਾਈ ਜਿਹੜੀ ਅਮਰਤਪਾਲ ਤੇ ਮਪਲਪ੍ਰੀਤ ਦੀ ਤੁਹਾਨੂੰ ਚਿੰਤਾ ਹੋਊਗੀ। ਘਰੇ ਬੈਠੇ ਹੁੰਦੇ ਸੀ, ਜਦੋਂ ਮਰਜ਼ੀ ਲਿਆਉਂਦੇ ਉਹਨਾਂ ਨੂੰ ਐਡੀ ਕਿੱਡੀ ਉਹਨਾਂ ਨੇ ਬੰਬ ਚਲਾਤੇ ਸੀਗੇ, ਕਿੱਡਾ ਕੋ ਹਥਿਆਰਾਂ ਦਾ ਜ਼ਖੀਰਾ ਲਈ ਫਿਰਦੇ ਸੀਗੇ ਜਿਹੜਾ ਉਹਨਾਂ ਨੂੰ ਲੱਭਣਾ ਬੜਾ ਔਖਾ ਸੀ। ਗੱਲ ਤਾਂ ਕੁਝ ਵੀ ਨਹੀਂ ਸੀ, ਪਰ ਉਹਨਾਂ ਦਾ ਹੂਆ ਖੜਾ ਕਰਕੇ ਲੋਕਾਂ ਨੂੰ ਕੁੱਟਣ ਦਾ ਲਾਇਸੈਂਸ ਮਿਲ ਗਿਆ ਨਾ ਵੀ ਜਿਹਨੂੰ ਮਰਜ਼ੀ ਧੂਲੋ ਹੁਣ। ਤੋ ਇਹ ਜਿਹੜਾ ਸਾਰਾ ਕੁਝ ਵਾਪਰਿਆ
ਉਹਦੇ ਵਿੱਚ ਸਿੱਖਾਂ ਦੀ ਹੇਠੀ ਕੀਤੀ ਗਈ, ਸਿੱਖਾਂ ਦੀ ਬੇਪੱਤੀ ਕੀਤੀ ਗਈ, ਸਿੱਖਾਂ ਨੂੰ ਜਲੀਲ ਕੀਤਾ ਗਿਆ, ਔਰ ਇਹ ਸਾਰੇ ਕਾਸੇ ਦੀ ਜ਼ਿੰਮੇਵਾਰੀ ਭਗਵੰਤ ਮਾਨ ਦੇ ਸਿਰ। ਦਿੱਲੀ ਵਾਲਿਆਂ ਨੂੰ ਤਾਂ ਅਸੀਂ ਤਾਂ ਕਹੀਏ, ਜੇ ਇਹ ਵਿਚਾਲੇ ਨਾ ਹੋਵੇ, ਇਹਨੂੰ ਮੁੱਖ ਮੰਤਰੀ ਤਾਂ ਹੀ ਬਣਾਇਆ, ਜਾਂ ਤਾਂ ਰਾਸ਼ਟਰਪਤੀ ਰਾਜ। ਇੱਥੇ ਪਿੱਛੇ ਜੇ ਇੱਕ ਦਿਨ ਲੱਗਾ ਵੀ ਅਸੀਂ ਪ੍ਰੋਗਰਾਮ 'ਚ ਇਹ ਗੱਲ ਲੱਗੇ ਵੀ ਕਹੀ ਸੀ, ਕਈ ਪਿੰਡ ਦੇ ਹੁੰਦੇ ਆ ਵੀ ਜੀ ਰਾਸ਼ਟਰਪਤੀ ਰਾਜ ਲਾਗੂ ਹੋ ਜੂ। ਰਾਸ਼ਟਰਪਤੀ ਰਾਜ ਵਿੱਚ ਜਿਹੜੇ ਸਾਡੇ ਜਿਹੜੇ ਹੁਣ ਹਾਰ ਪੈਂਦੇ ਆ, ਇਹੀ ਹਾਰ ਉਦੋਂ ਪੈਣੇ ਨੇ। ਉਦੋਂ ਸ਼ਾਇਦ ਹੋ ਸਕਦਾ ਸੁਣਵਾਈ ਹੋ ਜਾਏ, ਹੁਣ ਤਾਂ ਸੁਣਵਾਈ ਹੋਈ ਕੋਈ ਨਹੀਂ। ਐਸ 92 ਵਿਧਾਇਕਾਂ ਦੇ ਵਿੱਚ ਮਨਵਿੰਦਰ ਸਿੰਘ ਗਿਆਸਪੁਰਾ ਤੇ ਉਹ ਪ੍ਰੋਫੈਸਰ ਬਲਜਿੰਦਰ ਕੌਰ ਤੇ ਇਦਾਂ ਹੀ ਘੱਟੋ ਘੱਟ 30-35 ਇਹੋ ਜਿਹੇ ਨਾਂ ਨੇ ਜਿਹੜੇ ਉਹੀ ਸਾਨੂੰ ਮਿਲਦੇ ਵਰਤਦੇ ਰਹੇ ਆ ਰੌਲੇ ਗੋਲਿਆਂ ਤੋਂ ਪਹਿਲਾਂ, ਸਾਡੇ ਨਾਲ ਹੀ ਫਿਰਦੇ ਹੁੰਦੇ ਸੀ। ਆ ਹੁਣ ਚਲੜ ਹੋ ਗਿਆ ਜੀ, ਫਲਾਨਾ ਹੋ ਗਿਆ, ਉਹ MLA MP ਬਣੇ ਹੋਏ ਨੇ। ਤੇ ਹੱਸੀ ਦਾ ਸੀ ਉਹ ਯਾਰ, ਮਤਲਬ ਵਿਚਾਰੇ ਚਲੋ। ਤੇ ਅੱਜ ਜਦੋਂ ਲੋੜ ਪਈ ਕੋਈ ਖੜ ਸਕਿਆ? ਕੋਈ ਖੜ ਸਕਿਆ? ਉੱਪਰੋਂ ਹਾਲ ਇਹ ਆ ਵੀ ਸਿੱਖਾਂ ਦੇ ਧੀਆਂ ਪੁੱਤਾਂ ਤੇ ਜ਼ਬਰ ਹੋ ਰਿਹਾ। ਸਿੱਖਾਂ ਦੀਆਂ ਬੀਬੀਆਂ ਨੂੰ, ਉਹ ਕੁੜੀ ਆ ਵਿਚਾਰੀ ਹਰਸ਼ਨ ਕੌਰ, ਇਹਨਾਂ ਨੂੰ ਥਾਣਿਆਂ 'ਚ ਸੱਦ ਕੇ ਮਾੜਾ ਚੰਗਾ ਹੋ ਰਿਹਾ। ਤੇ ਸੰਤਾਂ ਮਹਾਂਪੁਰਸ਼ਾਂ ਨੂੰ, ਸੰਗਤਾਂ ਨੂੰ ਧੂ ਕੇ ਦਿੱਲੀ ਦੇ ਉੱਥੋਂ ਆਈ ਫੋਰਸਾਂ ਜਿਹੜੀਆਂ ਨੇ ਕਟਾਪਾ ਚਾੜ ਰਹੀਆਂ ਨੇ। ਤੇ ਇਸ ਮਾਹੌਲ ਦੇ ਵਿੱਚ ਆਮ ਆਦਮੀ ਪਾਰਟੀ ਦੇ ਸਪੋਰਟਰ ਹੈੜ ਕਰਕੇ ਹੱਸਦੇ ਆ ਵੀ ਇਹਨਾਂ ਨਾਲ ਵਧੀਆ, ਇਹਨਾਂ ਨਾਲ ਹੋਰ ਹੋਣੀ ਚਾਹੀਦੀ ਸੀ। ਜਦੋਂ ਬਰਗਾੜੀ ਦੇ ਵਿੱਚ, ਬਹਿਬਲ ਦੇ ਵਿੱਚ, ਕੋਟਕਪੂਰੇ ਦੇ ਵਿੱਚ ਸਿੱਖਾਂ ਉੱਤੇ ਜ਼ੁਲਮ ਹੋਇਆ, ਉਦੋਂ ਬਾਦਲ ਸੈਨਾ ਇਹੀ ਕਰਤੂਤਾਂ ਕਰਦੀ ਹੁੰਦੀ ਸੀ। ਜਦੋਂ ਸਿੱਖਾਂ ਉੱਤੇ ਕਾਂਗਰਸ ਜ਼ੁਲਮ ਕਰਦੀ ਹੁੰਦੀ ਸੀ, ਉਦੋਂ ਕਾਂਗਰਸੀ ਏਦਾਂ ਹੀ ਕਰਦੇ ਹੁੰਦੇ ਸੀ। ਹੁਣ ਆਮ ਆਦਮੀ ਪਾਰਟੀ ਨੇ ਵੀ ਇਹੋ ਜਿਹਾ ਕਿੱਡਰ ਪੈਦਾ ਕਰ ਲਿਆ, ਜਿਹੜਾ ਸਿੱਖਾਂ ਦੇ ਜ਼ਖਮਾਂ ਤੇ ਜਦੋਂ ਨੂਣ ਪੈ ਗਿਆ, ਸਿੱਖ ਜਦੋਂ ਚੀਕਾਂ ਮਾਰਦੇ ਆ ਉਦੋਂ ਹੱਸਦੇ ਆ, ਖੁਸ਼ੀਆਂ ਹੁੰਦੀਆਂ, ਨਜ਼ਾਰੇ ਆਉਂਦੇ ਆ, ਕਹਿੰਦੇ ਬੜਾ ਵਧੀਆ ਲੱਗਦਾ, ਕਹਿੰਦੇ ਸਿੱਖ ਟੱਪਦੇ, ਸਿੱਖ ਕਲਪਦੇ। ਹੱਦ ਹੋ ਗਈ, ਗੱਲ ਉਹੀ ਆ ਗਈ, ਹਮਾਰਾ ਕੋਈ ਨਹੀਂ ਹੈ ਜੀ, ਹਮਾਰਾ ਸਤਿਗੁਰ ਪਿਆਰਾ ਹੈ ਜੀ। ਇਸ ਮਾਹੌਲ ਦੇ ਵਿੱਚ ਜਦੋਂ ਸਾਰੇ ਭਾਰਤ ਦਾ ਹਿੰਦੂ ਤੰਤਰ ਜਿਹੜਾ ਹਕੂਮਤੀ ਨਿਜ਼ਾਮ ਆ, ਉਹ ਅੱਡ ਮੋਹਰਿਆਂ ਰਾਹੀਂ, ਕਦੇ ਬਾਦਲ ਕਿਆਂ ਰਾਹੀਂ, ਕਦੇ ਕਾਂਗਰਸ ਰਾਹੀਂ, ਕਦੇ ਭਾਜਪਾ ਰਾਹੀਂ, ਤੇ ਕਦੇ ਆਮ ਆਦਮੀ ਪਾਰਟੀ ਰਾਹੀਂ ਸਿੱਖੀ ਨੂੰ ਤੇ ਸਿੱਖਾਂ ਨੂੰ ਜਲੀਲ ਕਰਦਾ। ਤੇ ਜੇ ਸਿੱਖ ਉਸ ਮੌਕੇ ਕੰਧ ਨਾਲ ਲੱਗਣ ਤੋਂ ਬਾਅਦ ਖਾਲਿਸਤਾਨ ਜਿੰਦਾਬਾਦ ਨਾ ਆਖਣ ਤਾਂ ਹੋਰ ਕੀ ਆਖਣ। ਜਦੋਂ ਸਾਰੇ ਭਾਰਤ ਦਾ ਹਿੰਦੂ ਸਿੱਖ ਦੀ ਪੱਗ ਲਾਉਣ ਲਈ ਇੱਕ ਪਲੇਟਫਾਰਮ ਤੇ ਇਕਜੁੱਟ ਹੋਇਆ ਖੜਾ, ਤੇ ਸਮਝਦਾ ਆਪਦੇ ਆਪ ਨੂੰ ਬੜਾ ਸ਼ਾਤਰ ਆ ਵੀ ਮੈਂ ਤਾਂ ਕੁਛ ਨਹੀਂ ਕਹਿੰਦਾ ਜੀ, ਬਸ ਭਗਵੰਤ ਮਾਨ ਤੁਹਾਡੇ ਚੋਂ ਹੀ ਹੈ। ਅਸਲ ਵਿੱਚ ਇਹ ਸਾਰੇ ਦਾ ਸਾਰਾ ਉਹ ਹਿੰਦੂ ਕੱਟੜਵਾਦ ਦੀ ਖੇਡ ਆ, ਜਿਹੜਾ ਹਿੰਦੂ ਰਾਸ਼ਟਰ ਦੇ ਰਾਹ ਵਿੱਚ ਪੰਥ ਨੂੰ ਜਾਂ ਪੰਜਾਬ ਨੂੰ ਰੋੜਾ ਮੰਨਦੀ। ਪਰ ਇਹ ਭੁੱਲੇ ਫਿਰਦੇ ਆ, ਇਹ ਜਿਹੜਾ ਸਮਝਦੇ ਆ ਨਾ ਵੀ ਡਾਂਗਾ ਬੰਦੂਕਾਂ ਗੋਲੀਆਂ ਨਾਲ ਖਣੀ ਪੰਜਾਬ ਨੂੰ ਡਰਾ ਲਾਂਗੇ, ਦਹਿਲਾ ਲਾਂਗੇ, ਨੀਵੀਂ ਪਵਾ ਲਾਂਗੇ। ਪੰਜਾਬ ਇਹੋ ਜਿਹਾ ਨਾ ਕਦੇ ਪਹਿਲਾਂ ਸੀ, ਨਾ ਅੱਜ ਆ, ਨਾ ਗਾਹਾਂ ਕਦੇ ਹੋ ਸਕਦਾ। ਸਾਡਾ DNA ਹੀ ਹੋਰ ਆ। ਪੰਜਾਬ ਲੜਨਾ ਜਾਣਦਾ, ਅੜਨਾ ਜਾਣਦਾ, ਖੜਨਾ ਜਾਣਦਾ, ਸ਼ਾਨ ਨਾਲ ਮਰਨਾ ਜਾਣਦਾ। ਚੇਤੇ ਆ ਸਾਨੂੰ ਸਰਦਾਰ ਸ਼ਾਮ ਸਿੰਘ ਦੀ ਅਟਾਰੀ ਦੀ ਕਹਾਣੀ। ਉਹਨਾਂ ਸਾਡੇ ਤਾਂ ਕਿਸਾਨ ਸੰਘਰਸ਼ ਮੌਕੇ ਬੜਿਆਂ ਘਰਾਂ ਦੇ ਵਿੱਚ ਹਾਰ ਭੇਜੇ, ਕਹਿੰਦੇ ਵੀ ਜੇ ਤਾਂ ਅਸੀਂ ਜਿੱਤ ਕੇ ਆ ਗਏ ਸਾਡੇ ਗਲ 'ਚ ਪਾ ਦਿਓ, ਤੇ ਜੇ ਅਸੀਂ ਇੱਥੇ ਮਾਰੇ ਗਏ ਤਾਂ ਸਾਡੀ ਫੋਟੋ ਤੇ ਪਾ ਦਿਓ। ਆਹ ਵਾ ਪੰਜਾਬ। ਤੇ ਪੰਜਾਬ ਨੂੰ ਬੇਗੈਰਤਾਂ ਦਾ ਪੰਜਾਬ ਬਣਾਉਣ ਦੇ ਲਈ ਜਿਹੜੀ ਮਿਹਨਤ ਕੀਤੀ ਜਾ ਰਹੀ ਆ, ਕਹਿੰਦੇ ਜੀ ਸਾਊ ਬਣੋ, ਸਿਆਣੇ ਬਣੋ, ਨਾ ਪੰਗੇ ਲਓ। ਉਹ ਦਿੱਲੀ ਵਾਲਿਆਂ ਨੇ ਤਾਂ ਛੱਡਣਾ ਨਹੀਂ। ਇਹ ਨਹੀਂ ਕਹਿੰਦੇ ਹੈਗੇ ਆ ਢੱਡਰੀਆਂ ਵਾਲਾ ਜਾਂ ਧੁੰਦੇ ਹੋਣੀ ਕਿ ਜੀ ਜੇ ਦਿੱਲੀ ਜ਼ੁਲਮ ਕਰਦੀ ਆ ਤਾਂ ਸਾਡਾ ਇਤਿਹਾਸ ਸਾਨੂੰ ਕੀ ਪ੍ਰੇਰਨਾ ਦਿੰਦਾ, ਸਾਡੀ ਬਾਣੀ ਸਾਨੂੰ ਕੀ ਪ੍ਰੇਰਨਾ ਦਿੰਦੀ ਨਾ। ਆਪਦੇ ਕੋਲੋਂ ਨਵੀਆਂ ਸਾਖੀਆਂ ਕਢਾ ਕੇ ਸੁਣਾ ਰਹੇ ਨੇ ਕਿ ਛੱਡੋ ਸਾਰਾ ਕੁਝ ਭੁੱਲ ਜਾਓ ਜੀ, ਉਹਨਾਂ ਨੇ ਤਾਂ ਹਟਣਾ ਨਹੀਂ ਹੈਗਾ ਜ਼ੁਲਮ। ਫਿਰ ਤਾਂ ਗੁਰੂ ਪਾਤਸ਼ਾਹ ਵੀ ਕਹਿ ਸਕਦੇ ਸੀਗੇ ਬਈ ਜਿਹੜੇ ਬਾਦਸ਼ਾਹ ਨੇ ਇਹਨਾਂ ਨੇ ਤਾਂ ਜ਼ੁਲਮ ਕਰਨ ਨੂੰ ਹਟਣਾ ਨਹੀਂਗਾ, ਚਲੋ ਛੱਡੋ ਆਪਾਂ ਕਾਹਨੂੰ ਖਾਲਸਾ ਸਜਾਉਣਾ। ਸਿੱਖ ਧਰਮ ਹੀ ਨਵਾਂ ਕਿਉਂ ਤੋੜਨ ਦੀ ਲੋੜ ਸੀ ਫਿਰ ਨਵੇਂ ਪਾਤਸ਼ਾਹ ਨੂੰ? ਫਿਰ ਸਿੱਖੀ ਸਾਜਣੀ ਕਿਉਂ ਸੀ? ਖਾਲਸਾ ਕਿਉਂ ਸਾਜਣਾ ਸੀ? ਸੋ ਜ਼ੁਲਮ, ਧੱਕਾ, ਬੇਇਨਸਾਫੀ, ਆਪਾਂ ਤਾਂ ਸਰਬੱਤ ਦੇ ਭਲੇ ਲਈ ਲੜਨ ਮਰਨ ਵਾਲੇ ਆ, ਇਸ ਆਪ ਦੇ ਭਲੇ ਲਈ ਵੀ ਨਹੀਂ ਲੜਨ ਦਿੰਦੇ। ਇਹ ਕਹਿੰਦੇ ਜੀ ਤੁਸੀਂ ਸਿੱਖੀ ਪਤਾ ਨਹੀਂ ਕਿੱਥੋਂ ਨਵੀਆਂ ਹੀ ਵਿਆਖਿਆ ਘੜ ਕੇ ਲਿਆਉਂਦੇ। ਤੋ ਜਿਹੜਾ ਮਾਹੌਲ ਬੜੀ ਮਿਹਨਤ ਨਾਲ ਸਿੱਖ ਘਰਾਂ ਦੇ ਵਿੱਚ
ਸਿੱਖੀ ਦੇ ਖਿਲਾਫ ਇਹ ਲੋਕ ਲਿਆਉਣਾ ਚਾਹੁੰਦੇ ਆ, ਉਹ ਗੱਲ ਬਣਨੀ ਨਹੀਂ। ਹਾਂ ਠੀਕ ਆ, ਕੁਝ ਲੋਕ ਹੁੰਦੇ ਆ ਜਿਹੜੇ ਵਕਤੀ ਤੌਰ ਦੇ ਉੱਤੇ ਇਹਨਾਂ ਦੇ ਅਸਰ ਹੇਠ ਆ ਕੇ ਆਪਦੇ ਭਾਈਚਾਰੇ, ਆਪਦੀ ਕੌਮ ਦੇ ਖਿਲਾਫ ਭੁਗਤ ਸਕਦੇ ਆ, ਪਰ ਜਦੋਂ ਉਹਨਾਂ ਨੂੰ ਸਮਝ ਲੱਗੂ ਵੀ ਹੈ ਇਹ ਕਿਹੋ ਜਿਹਾ ਸਿਸਟਮ ਆ ਜਿਹੜਾ ਝੰਡਾ 50 ਸਾਲ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ, ਜਾਂ 6 ਸਾਡੀਆਂ ਰਿਆਸਤਾਂ ਸੀ, ਇਹ ਸਾਡੀਆਂ ਰਿਆਸਤਾਂ ਵੇਲੇ ਜਿਹੜੇ ਸਾਡੇ ਸਿੱਖ ਰਾਜ ਦੇ ਝੰਡੇ ਹੁੰਦੇ ਸੀ ਰਿਆਸਤਾਂ ਵੇਲੇ, ਇਹ ਤਾਂ ਅਫਸਰ ਉਹਨਾਂ ਨੂੰ ਵੀ ਕਹੀ ਜਾਂਦੇ ਆ ਵੀ ਇਹ ਤਾਂ ਖਾਲਿਸਤਾਨ ਦੇ ਜਾਂ ਭਾਰਤ ਤੋਂ ਵੱਖਵਾਦ ਦੇ ਝੰਡੇ ਆ, ਉਹਨਾਂ ਦੇ ਬਹਾਨੇ ਸਾਡੀ ਕੌਮ ਦੇ ਬੱਚਿਆਂ ਨੂੰ ਜਲੀਲ ਕਰੀ ਜਾਂਦੇ ਆ। ਹੱਦ ਹੋਈ ਪਈ ਆ। ਇਹ ਝੰਡੇ ਜਿਹੜੇ ਆਹ ਪੁਲਸੀਏ ਜੇ ਦਿਖਾ ਦਿਖਾ ਕੇ ਸਾਡੀ ਕੌਮ ਨੂੰ, ਸਾਡੇ ਨਿਆਣਿਆਂ ਨੂੰ, ਸਾਡੇ ਬੱਚਿਆਂ ਨੂੰ ਤੰਗ ਕਰਦੇ ਆ, ਇਹ ਤਾਂ ਇੱਥੇ ਕਿਤਾਬਾਂ ਦੇ ਵਿੱਚ ਛਪੇ ਹੋਏ ਉੱਤੇ ਲਿਖਿਆ ਹੁੰਦਾ ਫੂਲਕਿਆ ਰਾਜ, ਫਲਾਨਾ ਰਾਜ, ਜੀਂਦ ਰਿਆਸਤ, ਉਹਦਾ ਝੰਡਾ ਹੁੰਦਾ ਸੀ। ਜੇ ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ ਦਾ ਨਕਸ਼ਾ ਕਿਸੇ ਤੋਂ ਫੜਿਆ ਜਾਵੇ, ਇਹ ਉਹਨੂੰ ਬਣਾਈ ਫਿਰਦੇ ਆ ਜੀ, ਬੜਾ ਮਾੜਾ ਕੰਮ ਆ ਇਹ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਨਕਸ਼ਾ ਲਈ ਫਿਰਦਾ, ਬੜਾ ਖਤਰਨਾਕ ਬੰਦਾ। ਜਿਹੜੀਆਂ ਗੁਰਬਾਣੀ ਦੀਆਂ ਲਾਈਨਾਂ ਨੇ, ਇਤਮਾਰਗ ਪੈਰ ਧਰੀਜੇ, ਜਦੋਂ ਸਾਡੇ ਨਵਾਂ ਸ਼ਹਿਰ ਵਾਲੇ ਅਰਵਿੰਦਰ ਹੋਣਾ ਤੇ ਪਰਚਾ ਬਣਾਇਆ, ਕਹਿੰਦੇ ਜੀ ਇਹਨਾਂ ਕੋਲੋਂ ਰਾਜ ਕਰੇਗਾ ਖਾਲਸਾ ਲਿਖਿਆ ਹੋਇਆ ਮਿਲਿਆ। ਦੂਜਾ ਬੜਾ ਵੱਡਾ ਬੰਬ, ਉਹ ਜਿਹੜਾ ਆਈਪੀ ਸਿੰਘ ਆ ਟਾਈਮਜ਼ ਆਫ ਇੰਡੀਆ ਵਾਲਾ, ਉਹਨੇ ਬੜੀ ਲੰਬੀ ਚੌੜੀ ਸਟੋਰੀ ਕੀਤੀ ਸੀ ਉਦੋਂ ਕਿ ਜੇਲ੍ਹ ਚਿੱਠੀਆਂ ਕਿਤਾਬ ਆ ਭਾਈ ਸਾਹਿਬ ਭਾਈ ਰਣਧੀਰ ਸਿੰਘ ਨਾਰੰਗਵਾਲ ਦੀ, ਤੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਨਾਰੰਗਵਾਲ ਗਦਰ ਲਹਿਰ ਦੇ ਹੀਰੋ ਆ। ਅੰਗਰੇਜ਼ਾਂ ਵੇਲੇ ਉਮਰ ਕੈਦ ਕੱਟਦੇ ਆ ਭਾਰਤ ਦੇ ਵਿੱਚੋਂ ਗੋਰਿਆਂ ਨੂੰ ਕੱਢਣ ਦੇ ਲਈ, ਉਹਦਾ ਫਰੀਡਮ ਫਾਈਟਰ ਨੇ। ਤੇ ਉਸ ਫਰੀਡਮ ਫਾਈਟਰ, ਉਸ ਧਰਮੀ ਯੋਧੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਨਾਰੰਗਵਾਲ, ਜਿਹੜੇ ਮੁਖੀ ਆ ਅਖੰਡ ਕੀਰਤਨੀ ਜਥੇ ਦੇ, ਉਹਨਾਂ ਦੀ ਕਿਤਾਬ ਦੀਆਂ ਲਾਈਨਾਂ ਨੇ ਜੇਲ੍ਹ ਚਿੱਠੀਆਂ ਦੀਆਂ। ਉਹ ਲਾਈਨਾਂ ਦਾ ਪ੍ਰਿੰਟ ਆਊਟ ਕਿਤੇ ਫੜਿਆ ਗਿਆ ਅਰਵਿੰਦਰ ਸਿੰਘ ਕੋਲੋਂ, ਉਹਦੇ ਆਧਾਰ ਤੇ ਉਮਰ ਕੈਦ ਕਰਾਈ ਵੀ ਬਾਦਲਾਂ ਦੇ ਰਾਜ ਵਿੱਚ। ਸੋ ਇਸ ਮੁਲਕ ਦਾ, ਇਸ ਸਿਸਟਮ ਦਾ ਕੋਈ ਯਕੀਨ ਨਹੀਂ ਵੀ ਤੁਹਾਡੇ ਘਰੋਂ ਅਜੀਤ ਅਖਬਾਰ ਚੱਕ ਕੇ ਕਹਿ ਦੇਣ ਜੀ ਇਹਦੇ ਤੇ ਖਬਰ ਛਪੀ ਹੋਈ ਆ ਫਲਾਣੇ ਮੁਲਕ ਦੀ, ਤੇ ਤੂੰ ਤਾਂ ਦੇਸ਼ ਧਰੋਹੀ ਹੈ। ਕਿਉਂਕਿ ਜਦੋਂ ਆਪਾਂ ਸੁਣਦੇ ਹੁੰਦੇ ਸੀ ਨਾ, ਪਹਿਲੋਂ ਨਿੱਕੇ ਹੁੰਦੇ ਬਾਤ ਸਕੂਲੇ ਸੁਣਾਉਂਦੇ ਸੀ ਕਹਾਣੀ ਭੇੜੀਏ ਵਾਲੀ, ਲੇਲੇ ਵਾਲੀ, ਉਹ ਹਾਲ ਆ ਅੰਧੇਰ ਨਗਰੀ ਤੇ ਚੌਪਟ ਰਾਜਾ। ਤੇ ਹੁਣ ਜਿਹੜਾ ਆ ਹੁਣ ਬਣਾਇਆ ਕਮੇਡੀਅਨ ਭਗਵੰਤ ਮਾਨ, ਇਹਦੇ ਹੁੰਦਿਆਂ ਤਾਂ ਕੁਛ ਵੀ ਕਿਸੇ ਵੇਲੇ ਵੀ ਕਿਸੇ ਨਾਲ ਵੀ ਵਾਪਰ ਸਕਦਾ। ਤੋ ਇਹੋ ਜਿਹੇ ਮਾਹੌਲ ਦੇ ਵਿੱਚ ਸਾਨੂੰ ਤਾਂ ਆਸ ਹੀ ਨਹੀਂ ਸੀ। ਸਿੱਧੀ ਜੀ ਗੱਲ ਆ ਵੀ ਅਕਾਲ ਤਖਤ ਸਾਹਿਬ ਤੋਂ ਕੋਈ ਚੱਜ ਹੱਲ ਦੀ ਗੱਲ ਨਿਕਲੂ। ਅਸੀਂ ਤਾਂ ਇਹ ਸੋਚਦੇ ਸੀ ਵੀ ਕਿੱਡਾ ਸੰਵੇਦਨਸ਼ੀਲ ਮਾਮਲਾ ਹੈ, ਕਿੱਡਾ ਅਹਿਮ ਤੇ ਗੰਭੀਰ ਮਾਮਲਾ। ਕੀ ਅਕਾਲ ਤਖਤ ਸਾਹਿਬ ਤੋਂ ਜਾਂ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਬੰਦਿਆਂ ਨੂੰ ਸੱਦੀ ਬੈਠੇ ਆ, ਕਿਉਂਕਿ ਜਿਹੜੇ ਆਹ ਖਾਲਿਸਤਾਨੀ ਜਾਂ ਪੰਥਕ ਆਗੂ ਆ, ਇਹਨਾਂ ਨੂੰ ਤਾਂ ਉਹ ਕਹਿੰਦੇ ਆ ਨਾ ਵੀ ਨੇੜੇ ਨਹੀਂ ਲਾਉਣਾ ਆਪਾਂ, ਨਾ ਭਾਈ ਦਲਜੀਤ ਸਿੰਘ ਗਰੁੱਪ, ਨਾ ਦਲ ਖਾਲਸਾ, ਨਾ ਮਾਨ ਦਲ, ਜਾਂ ਹੋਰ ਕਿਸੇ ਨੂੰ ਵੀ ਪਤਾ ਨਹੀਂ, ਉਹ ਜਿਹੜੇ ਆਪਦੇ ਉਹਨਾਂ ਨੂੰ ਲੱਗੀ ਚਲੋ ਸੱਦੇ ਸੱਤ। ਮੈਨੂੰ ਤਾਂ ਸਾਨੂੰ ਸਾਰਿਆਂ ਨੂੰ ਇਹੀ ਸੀ ਵੀ ਉੱਥੇ ਕੀ ਨਿਕਲਣਾ ਛੱਡੋ ਕਰੋ, ਪਰ ਹੁਣ ਉਹਨਾਂ ਨੇ ਜਿਹੜਾ ਅਲਟੀਮੇਟਮ ਦਿੱਤਾ ਕਿ 24 ਘੰਟੇ ਵਿੱਚ ਬੇਕਸੂਰ ਸਿੱਖ ਨੌਜਵਾਨ ਰਿਹਾ ਕਰੋ, ਨਹੀਂ ਤਾਂ ਫਿਰ ਵਿਸ਼ਾਲ ਬਹੀਰ। ਤੇ ਇਹਦੇ ਖਿਲਾਫ ਇਸ ਵੇਲੇ ਟੀਵੀ ਚੈਨਲਾਂ ਦੇ ਉੱਤੇ ਰੱਜ ਕੇ ਭੰਡੀ ਪ੍ਰਚਾਰ ਹੋ ਰਿਹਾ। ਤਾਂ ਮੈਂ ਹੁਣੇ ਸੁਣ ਕੇ ਹਟਿਆ, ਗੁਰਚਰਨ ਸਿੰਘ ਗਰੇਵਾਲ ਫੈਡਰੇਸ਼ਨ ਵਾਲਾ, ਹੁਣ ਉਹ ਸ਼੍ਰੋਮਣੀ ਕਮੇਟੀ ਦਾ ਜਨਰਲ ਸਕੱਤਰ ਆ, ਉਹਨੂੰ ਘੇਰੀ ਬੈਠੇ ਸੀਗੇ ਵੀ ਜੀ ਜਥੇਦਾਰ ਅਕਾਲ ਤਖਤ ਕਿਵੇਂ ਕਹਿ ਸਕਦਾ ਹੈਗਾ ਕਿ 24 ਘੰਟੇ ਅਲਟੀਮੇਟਮ ਫਲਾਣ ਢੀਂਗ ਜੇ ਉਹ ਆ ਇੰਡੀਆ, ਜਿੱਥੇ ਤੁਹਾਡੇ ਅਕਾਲ ਤਖਤ ਸਾਹਿਬ ਦੇ ਲਏ ਹੋਏ ਫੈਸਲਿਆਂ ਨੂੰ ਵੀ ਅਗਲੇ ਟਿੱਚਰਾਂ ਕਰਦੇ। ਆ ਬੇਬਸੀ ਤੁਹਾਡੀ। ਆਹ ਮੁਲਕ ਵਿੱਚ ਰਹਿਣ ਲਈ 1947 ਮੌਕੇ ਆਪਾਂ ਨਨਕਾਣਾ ਸਾਹਿਬ ਵਰਗੇ ਸਥਾਨ ਛੱਡੇ, ਜਾਨੋ ਪਿਆਰੇ ਗੁਰਧਾਮਾਂ ਨੂੰ ਤਿਆਗਿਆ, ਧੀਆਂ ਭੈਣਾਂ ਬੇਪੱਤ ਕਰਾਈਆਂ, ਅੱਧੀ ਕੌਮ ਮਰਵਾ ਲਈ ਉਦੋਂ ਐਸ ਮੁਲਕ ਨਾਲ ਰਹਿਣ ਲਈ। ਆਹ ਲੋਕ ਨੇ ਜਿਹੜੇ ਸਾਡੇ ਧਰਮ ਨੂੰ, ਧਾਰਮਿਕ ਵਿਸ਼ਵਾਸਾਂ ਨੂੰ, ਸਾਡੀਆਂ ਰੋਹ ਰੀਤਾਂ ਨੂੰ, ਸਾਡੀ ਮਰਿਆਦਾ ਨੂੰ ਟਿੱਚਰਾਂ ਕਰਦੇ। ਕਦੇ ਕਿਸੇ ਅਕਾਲ ਤਖਤ ਸਾਹਿਬ ਦੇ ਫੈਸਲੇ ਦੇ ਖਿਲਾਫ ਸਾਡੀ ਸਾਰੀ ਕੌਮ ਇਕਜੁੱਟ ਤੇ ਇਕਮੁੱਠ ਹਮੇਸ਼ਾ ਚੱਲਦੀ ਸੀ ਨਾਲ, ਉਹਦੇ ਕਦੇ ਖਿਲਾਫਤ ਨਹੀਂ ਹੁੰਦੀ ਸੀ। ਤੇ ਇਹਨਾਂ ਨੇ ਉਹ ਸਿੱਖ ਪੈਦਾ ਕਰ ਲਏ, ਕਈ ਹੋਰ ਵੀ ਬੋਲਣਗੇ ਹਜੇ, ਜਿਹੜੇ ਬਹਾਨੇ ਲੱਭ ਲੱਭ ਕੇ ਇਹਨਾਂ ਫੈਸਲਿਆਂ ਦੀ ਮੁਖਾਲਫਤ ਕਰਦੇ। ਇਸੇ ਕਰਕੇ ਮੈਂ ਜਦੋਂ ਇਹ ਫੈਸਲੇ ਹੋਏ, ਅਸੀਂ ਸਾਰਿਆਂ ਨੇ ਇਹੀ ਆਪਸ ਵਿੱਚ ਜਿੰਨਾ ਸਾਡਾ ਸਹਿਚਾਰ ਆ ਇਹ ਗੱਲ ਆਖੀ ਵੀ ਫੈਸਲੇ ਜਿਹੜੇ ਆ ਇਹਨਾਂ ਦੀ ਹਮਾਇਤ ਕਰਨੀ ਹੈ, ਲਕੀਰ ਖਿੱਚਣੀ ਆ ਕਿ ਇੱਕ ਅਕਾਲ ਤਖਤ ਸਾਹਿਬ ਦੇ ਫੈਸਲਿਆਂ ਦੇ ਹਮਾਇਤੀ ਸਿੱਖ ਨੇ,
ਦੂਜੇ ਭਾਰਤ ਮਾਤਾ ਕੀ ਜੈ ਵਾਲੇ ਸਿੱਖ ਨੇ, ਜਾਣ ਦਿਓ ਜਿਹੜੇ ਦੂਜੇ ਪਾਸੇ ਜਾਂਦੇ। ਹਰ ਪਿੰਡ ਗਲੀ ਮੋੜ ਦੇ ਉੱਤੇ ਇਹਨਾਂ ਫੈਸਲਿਆਂ ਦੇ ਹੱਕ ਵਿੱਚ ਲੋਕਾਂ ਨੂੰ ਲਾਭਬੰਦ ਕਰੋ, ਲੋਕਾਂ ਨੂੰ ਕਾਇਲ ਕਰੋ ਕਿ ਇਹ ਠੀਕ ਫੈਸਲੇ ਨੇ। ਕੀ ਨਿਕਲੂ ਉਹ ਬਾਅਦ ਚ ਬਾਅਦ, ਕਿਉਂਕਿ ਬਿਲਕੁਲ ਕੁਛ ਹੋਣ ਨਾਲੋਂ ਤਾਂ ਕੁਛ ਹੋਇਆ ਚੰਗਾ। ਤੇ ਜਿੱਥੇ ਵੀ ਕੋਈ ਪ੍ਰੋਗਰਾਮ ਹੋਵੇ, ਜਿੱਥੇ ਵੀ ਕੋਈ ਸੰਗਤਾਂ ਜੁੜਨ, ਉੱਥੇ ਕੁੱਤਾ ਰਾਜ ਬਹਾਲੀਏ ਵਾਲਾ ਸ਼ਬਦ ਆ ਜਿਹੜਾ, ਉਹਨੂੰ ਗਾਇਨ ਕਰਿਆ ਕਰੀਏ। ਇਹਦੇ ਪੋਸਟਰ ਛਾਪੋ ਲੱਖਾਂ ਦੀ ਗਿਣਤੀ ਚ। ਤੇ ਜਿਹੜਾ ਝੰਡਾ ਜਿਹਨੂੰ ਦੇਖ ਕੇ ਇਹਨਾਂ ਨੂੰ ਬੜੀ ਚਿੜ ਚੜਦੀ ਆ ਕਿ ਇਹ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਾਲਾ ਝੰਡਾ, ਉਹ ਹਰੇਕ ਕਾਰ, ਗੱਡੀ, ਕੋਠੀ, ਘਰ, ਮੋਟਰ, ਦੁਕਾਨ ਤੇ ਲੱਗਿਆ ਹੋਵੇ, ਆ ਘਰ 'ਚ ਲੱਗਿਆ ਹੋਵੇ। ਤੇ ਇਸ ਮਾਹੌਲ ਦੇ ਵਿੱਚ ਜਦੋਂ ਸਿੱਖ ਸੰਗਤ ਜਿਹੜੀ ਆ ਉਹ ਬਹੁਤ ਵੱਡਾ ਮਾਨਸਿਕ ਸੰਤਾਪ ਭੋਗ ਰਹੀ ਹੈ, ਉੱਥੇ ਸਾਡਾ ਜਿਹੜਾ ਬਾਹਰ ਬੈਠਾ ਭਾਈਚਾਰਾ ਉਹਦੇ ਧੰਨਵਾਦੀ ਆ। ਜਿਸ ਤਰੀਕੇ ਨਾਲ ਬਾਹਰਲੇ ਮੁਲਕਾਂ ਦੇ ਵਿੱਚੋਂ ਉਹਨਾਂ ਨੇ ਇਸ ਮੌਕੇ ਆਪਦਾ ਹਾਦਾ ਨਾਰਾ ਮਾਰਿਆ, ਨਾਲ ਖੜੇ, ਉਹ ਬੜੀ ਵੱਡੀ ਗੱਲ ਸੀ। ਬੜਾ ਸਾਨੂੰ ਸਹਾਰਾ ਮਿਲਿਆ ਇੱਥੇ। ਤੇ ਨਹੀਂ ਤਾਂ ਇੱਥੇ ਜਿਹੜੇ ਆ ਢੱਡਰੀਆਂ ਵਾਲੇ ਧੂੰਦੇ ਵਰਗੇ ਆ, ਉਹ ਡਰਦਿਆਂ ਨੂੰ ਹੋਰ ਡਰਾਉਣ ਲੱਗੇ ਹੋਏ ਨੇ ਵੀ ਨੈਸ਼ਨਲ ਮੀਡੀਆ ਦੇ ਵਿੱਚ ਜੀ ਆਪਣੇ ਖਿਲਾਫ ਬਹੁਤ ਭੰਡੀ ਪ੍ਰਚਾਰ ਹੋ ਰਿਹਾ, ਅੰਦਰ ਵੜ ਜਾਓ ਲੋਕ ਜੋ, ਨਹੀਂ ਤਾਂ ਖਾ ਜਾਣਾ, ਮਾਊ ਆਜੂ, ਮਾਊ ਆਜੂ, ਆਹ ਕਰਦੇ ਫਿਰਦੇ। ਇਹ ਪਤਾ ਨਹੀਂ ਹੁਣ ਤਾਂ ਇੱਥੇ ਮਤਲਬ ਧੂੰਦਾ ਸਾਹਿਬ ਜੀ, ਢੱਡਰੀਆਂ ਸਾਹਿਬ ਜੀ, ਸਾਨੂੰ ਦੱਸੋ, ਹੁਣ ਤਾਂ ਅਕਾਲ ਤਖਤ ਤੋਂ ਫੈਸਲਾ ਹੀ ਹੋ ਗਿਆ ਵੀ ਨੈਸ਼ਨਲ ਮੀਡੀਆ ਨਾਲ ਸਿੱਧੀ ਟੱਕਰ ਲੈਣੀ ਹੈ, ਪਰਚੇ ਦਰਜ ਕਰਾਉਣੇ, ਉਹਨਾਂ ਦੇ ਸਿਰਜੇ ਹੋਏ ਬਰਤਾਂਤ ਨੂੰ ਤੋੜਨਾ। ਤੇ ਹੁਣ ਕੀ ਬਣੂਗਾ ਫਿਰ? ਹੁਣ ਤਾਂ ਬੜਾ ਮਾੜਾ ਕੰਮ ਕਰ ਲਿਆ ਸਿੱਖਾਂ ਨੇ, ਜਿਹੜਾ ਤੁਹਾਡੇ ਵਾਲੇ ਹਿਸਾਬ ਨਾਲ ਤੁਸੀਂ ਤਾਂ ਕਹਿੰਦੇ ਡਰ ਜਾਓ, ਨੈਸ਼ਨਲ ਮੀਡੀਆ ਤੇ ਤੁਹਾਡੇ ਖਿਲਾਫ ਬੋਲਦੇ ਆ ਤੇ ਡਰ ਜਾਓ, ਲੁਕ ਜਾਓ, ਅੰਦਰ ਵੜ ਜਾਓ। ਇਹ ਕਿਹੜਾ ਨੈਸ਼ਨਲ ਮੀਡੀਆ ਤੇ ਕਦੋਂ ਸਾਡੇ ਹੱਕ ਸੀਗਾ? ਪੰਜਾਬੀ ਸੂਬੇ ਦਾ ਮੋਰਚਾ ਲੱਗਿਆ ਉਦੋਂ ਵੀ ਖਿਲਾਫ ਭੁਗਤਿਆ। 1984 ਮੌਕੇ ਧਰਮ ਯੁੱਧ ਮੋਰਚੇ ਤੋਂ ਪਹਿਲਾਂ ਧਰਮ ਯੁੱਧ ਮੋਰਚੇ ਦੌਰਾਨ ਵੀ ਸਾਡੇ ਖਿਲਾਫ ਸੀ, ਸਾਰੇ ਸਿੱਖ ਸੰਘਰਸ਼ ਦਲ ਵੀ ਖਿਲਾਫ ਸੀ। ਕਿਹੜਾ ਵੇਲਾ ਆ? ਸਾਡੇ ਕੋਲੇ ਆ ਜਿਹੜੀ ਕਿਤਾਬ ਪਈ ਆ ਜਸਪਾਲ ਸਿੰਘ ਦੀ 19 ਜੂਨ 84 ਦੀ ਪੱਤਰਕਾਰੀ, ਉਹ ਸਾਰੀ ਕਿਤਾਬ ਹੀ ਇਸ ਗੱਲ ਤੇ ਲਿਖੀ। ਸੰਤ ਭਿੰਡਰਾਂ ਵਾਲੇ ਵੀ ਇਹੀ ਕਹਿੰਦੇ ਹੁੰਦੇ ਸੀਗੇ ਵੀ ਭਾਈ ਮੈਂ ਕਹਿੰਦਾ ਕੁਛ ਹੋਰ ਆ, ਛਾਪਦੇ ਕੁਛ ਹੋਰ ਆ। ਖਾੜਕੂ ਲਹਿਰ ਮੌਕੇ ਵੀ ਇਹੀ ਹੁੰਦਾ ਸੀ, ਅੱਜ ਵੀ ਸਿੱਖ ਇਹੀ ਕਹਿੰਦੇ ਆ ਵੀ ਭਾਈ ਕਹੀ ਦਾ ਕੁਛ ਹੋਰ ਆ, ਲਾਉਂਦਾ ਕੁਛ ਹੋਰ ਆ। ਸੋ ਉਸ ਨੈਸ਼ਨਲ ਮੀਡੀਆ ਦੀ ਚਿੰਤਾ ਕਰ ਕਰਕੇ ਐਵੇਂ ਸਿੱਖਾਂ ਨੂੰ ਡਰਾਉਣ ਦਾ ਠੇਕਾ ਨਾ ਲਓ ਤੁਸੀਂ। ਹਾਏ ਮਾਰੇ ਗਏ, ਹਾਏ ਪਿੱਟੇ ਗਏ ਵਾਲੀ ਗੱਲ, ਹਾਏ ਜੀ ਸਿਰ ਵਰਤਣ ਦਾ ਵੇਲਾ, ਸਿਰ ਮਾਰਨ ਦਾ ਵੇਲਾ ਨਹੀਂ। ਉਹ ਭਾਈ ਮੈਨੂੰ ਤਾਂ ਦੇਖਿਆ ਨਹੀਂ ਕੋਈ ਹੈਗਾ ਇੱਥੇ ਜਿਹੜੇ ਆ ਮੁੰਡੇ ਜਿਨ੍ਹਾਂ ਦੇ ਖਿਲਾਫ ਐਡਾ ਦੁਕਾਨ ਖੜਾ ਕੀਤਾ ਹੋਇਆ, ਮੈਨੂੰ ਤਾਂ ਇਹਨਾਂ ਚੋਂ ਨਹੀਂ ਕਦੇ ਲੱਭਿਆ ਹੈਗਾ ਵੀ ਇਹ 100 ਅਸਾਲਟਾਂ ਚੱਕੀ ਫਿਰਦੇ ਹੋਣ। ਵਿਚਾਰਾਂ ਵਾਲੀ ਸੀ ਇਹ, ਕੋਈ ਹਥਿਆਰਾਂ ਤੋਂ ਵਾਲੀ ਗੱਲ ਨਹੀਂ ਸੀ, ਵਿਚਾਰਾਂ ਦੀ ਗੱਲ ਕਰਦੇ ਸੀ ਤੇ ਵਿਚਾਰਾਂ ਦੀ ਲੜਾਈ ਲੜਨੋਂ ਹੀ ਅਸਲ ਵਿੱਚ ਤਾਂ ਉਹਨਾਂ ਨੂੰ ਦਿਖ ਰਿਹਾ ਸੀ ਕਿ ਨੌਜਵਾਨਾਂ ਦੇ ਸਾਹਮਣੇ ਸਾਡੇ ਕਹਿੰਦੇ ਕਹਾਉਂਦੇ ਪੱਤਰਕਾਰਾਂ ਦੀ ਬੋਲਤੀ ਬੰਦ ਹੋ ਰਹੀ ਹੈ। ਬੜੀ ਵੱਡੀ ਤੋਪ ਸੀ ਇਹਨਾਂ ਦੀ, ਜਗਵਿੰਦਰ ਪਟਿਆਲ, ਉਹਨੂੰ ਉਹਨਾਂ ਨੇ ਨਸਲ ਕਰਕੇ ਭੇਜਿਆ। ਸੋ ਹਾਏ ਮਾਹੌਲ ਖਰਾਬ ਹੋ ਜੂ, ਹਾਏ ਨੈਸ਼ਨਲ ਮੀਡੀਆ ਖਾ ਜੂ, ਹਾਏ ਹਿੰਦੂ ਡਰ ਜੂ, ਹਾਏ ਵਪਾਰੀ ਭਜੂ, ਇਹ ਡਰੋ ਮਾਨਸਿਕਤਾ ਵਾਲੀਆਂ ਗੱਲਾਂ, ਇਹਨਾਂ ਦਾ ਕੋਈ ਫਾਇਦਾ ਨਹੀਂ। ਕੌਮ ਨੂੰ ਚੜ੍ਹਦੀ ਕਲਾ ਦੇ ਵਿੱਚ ਰਹਿਣ ਦੀ ਲੋੜ ਆ ਤੇ ਸੱਚੇ ਪਾਤਸ਼ਾਹ ਨੇ ਸਾਨੂੰ ਇਹੀ ਬਖਸ਼ਿਆ ਕਿ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਸੋ ਅਸੀਂ ਉਸ ਪਾਸੇ ਹੀ ਖੜਾਂਗੇ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਫੈਸਲਿਆਂ ਦਾ ਸਵਾਗਤ ਕਰਦੇ ਹੋਏ ਕਿ ਚਲੋ ਕੁਛ ਤਾਂ ਹੋਇਆ, ਤੇ ਨਾਲ ਦੀ ਨਾਲ ਸਮੁੱਚੀ ਕੌਮ ਨੂੰ ਇਹ ਹੋਕਾ ਦਿੰਦੇ ਹੋਏ ਕਿ ਇਹਨਾਂ ਫੈਸਲਿਆਂ ਨੂੰ ਲਾਗੂ ਕਰਵਾਉਣ ਲਈ ਆਪੋ ਆਪਣਾ ਅਸਰ ਰਸੂਖ ਵਰਤੀਏ, ਅੱਗੇ ਵਧੀਏ। ਕੋਈ ਗੱਲ ਨਹੀਂ, ਜੇ ਕੁਛ ਵੀ ਨਹੀਂ ਹੋ ਰਿਹਾ ਤਾਂ ਇਹ ਤਾਂ ਕੁਛ ਹੋਇਆ। ਜੇ ਵਹੀਰ ਨਿਕਲੂਗੀ ਤਾਂ ਲੋਕਾਂ 'ਚ ਜਾਵਾਂਗੇ, ਲੋਕਾਂ 'ਚੋਂ ਡਰ ਕੱਢਾਂਗੇ, ਲੋਕਾਂ 'ਚ ਮਸਲੇ ਲੈ ਕੇ ਜਾਵਾਂਗੇ ਕਿ ਇਹ ਆਪਣੇ ਕੀ ਮਸਲੇ ਆ। ਸੋ ਇੱਥੇ ਸਮਾਪਤੀ ਕਰਦੇ ਹਾਂ, ਕੱਲ ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।